ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨ ਵੀ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 17 ਅਪ੍ਰੈਲ ਦਿਨ ਸੋਮਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਲਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਤਾਰਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਅਗਲੀ ਮਿੰਟੂ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਪਿਛਲੇ ਦਿਨਾਂ ਦੇ ਵਿੱਚ ਇੱਕ ਨੌਜਵਾਨ ਨੂੰ ਜੀਪ ਦੇ ਨਾਲ ਬੰਨ੍ਹ ਕੇ ਜਿਹੜੀ ਇੱਕ ਵੀਡੀਓ ਸਾਹਮਣੇ ਆਈ ਸੀ ਅਤੇ ਉਸ ਮਾਮਲੇ ਦੇ ਵਿੱਚ ਆਰਮੀ ਦੇ ਉੱਤੇ ਕੇਸ ਦਰਜ ਕੀਤਾ ਗਿਆ। ਦੇਖੋ, ਅੱਜ ਦੇ ਦਿਨ 2 ਮੁਕੱਦਮੇ ਦਰਜ ਹੋਏ ਆ। ਇੱਕ ਤੇ ਇਹ ਜਿਹੜਾ ਆਰਮੀ ਤੇ ਕੇਸ ਦਰਜ ਹੋਇਆ, ਜਿਹੜਾ ਬੜਾ ਰੇਅਰ ਹੁੰਦਾ। ਆਮ ਤੌਰ ਤੇ ਆਰਮੀ ਤੇ ਕੇਸ ਸਟੇਟ ਦੀ ਪੁਲਿਸ ਬਹੁਤ ਘੱਟ ਦਰਜ ਕਰਦੀ ਹੈ, ਪਰ ਇੱਥੇ ਇਹ ਸਭ ਕੁਛ ਹੋਇਆ। ਦੂਜੇ ਪਾਸੇ ਜਿਹੜੀ ਬੀਬੀ ਸ਼ਸ਼ੀ ਕਲਾ ਅੱਜ ਕੱਲ੍ਹ ਜੇਲ੍ਹ ਯਾਤਰਾ ਤੇ ਆ, ਉਹਦਾ ਭਤੀਜਾ ਜਿਹੜਾ ਉਹਦਾ ਉੱਤਰਾਧਿਕਾਰੀ ਬਣ ਕੇ ਪਾਰਟੀ 'ਚ ਬੈਠਾ, ਉਹ ਦੀਨਾਕਰਨ ਅੱਜ ਇੱਕ ਰਿਸ਼ਵਤ ਤੇ ਸਾਜ਼ਿਸ਼ ਦੇ ਕੇਸ ਦੇ ਵਿੱਚ ਫਸ ਗਿਆ। ਦੱਸਦੇ ਇਹ ਆ ਕਿ ਉਹਨੇ ਇੱਕ ਵਿਚੋਲੀਆ ਪਾ ਕੇ ਚੋਣ ਕਮਿਸ਼ਨ ਕੋਲ ਜਿਹੜਾ ਪਾਰਟੀ ਦਾ ਉਹਨਾਂ ਦਾ ਪੁਰਾਣਾ ਚੋਣ ਚਿੰਨ੍ਹ ਆ, ਉਹ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਵਿਚੋਲੀਆ ਜਿਹੜਾ ਰਕਮ ਦੇ ਨਾਲ ਦਿੱਲੀ 'ਚ ਫੜਿਆ ਗਿਆ। ਉਸ ਤੋਂ ਬਾਅਦ ਦੀਨਾਕਰਨ ਦੇ ਖਿਲਾਫ ਵੀ ਮੁਕੱਦਮਾ ਦਰਜ ਕਰ ਲਿਆ ਗਿਆ। ਇਹ 2 ਮੁਕੱਦਮੇ ਅੱਜ ਦੇ ਦਿਨ ਸਾਰਾ ਇਹਨਾਂ ਦਾ ਜਿਹੜਾ ਚਰਚਾ ਦਾ ਕੇਂਦਰ ਬਿੰਦੂ ਸੀਗਾ ਸਾਡੀਆਂ ਸਿਆਸੀ ਸਭਾ ਦਾ, ਉਹ ਸਾਰਾ ਦਿਨ ਇਹੋ ਹੀ ਰਿਹਾ। ਦੂਜੇ ਪਾਸੇ ਜਿਹੜੀ ਆਹ ਗੱਲ ਕੀਤੀ ਹੈ ਤੁਸੀਂ, ਇੰਡੀਅਨ ਆਰਮੀ ਤੇ ਜਿਹੜਾ ਕੇਸ ਦਰਜ ਹੋਇਆ ਵਾ, ਇਹ ਸੈਨਾ ਦੀ ਜਿਹੜੀ 53 RR ਯੂਨਿਟ ਆ, ਉਹਦੇ ਖਿਲਾਫ ਕੇਸ ਦਰਜ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਜੀਪ ਦੇ ਅੱਗੇ ਉਸ ਨੌਜਵਾਨ ਨੂੰ ਬਿਠਾਇਆ ਸੀਗਾ। ਸਾਰੇ ਘਟਨਾਕ੍ਰਮ ਦਾ ਤਕਰੀਬਨ ਸਭ ਨੂੰ ਪਤਾ ਹੀ ਹੈ। 9 ਅਪ੍ਰੈਲ ਦੀ ਉਹ ਘਟਨਾ ਜਿਸ ਦਿਨ ਉੱਥੇ ਸ਼੍ਰੀਨਗਰ ਉਪ ਚੋਣ ਹੋਈ, ਔਰ ਉਸ ਉਪ ਚੋਣ ਦੇ ਦੌਰਾਨ ਇਹ ਸਾਰਾ ਕੁਛ ਵਾਕਿਆ ਜਿਹੜਾ ਘਟਿਆ। ਹੁਣ ਇੱਥੇ ਮੁੱਦਾ ਇਹ ਖੜਾ ਹੁੰਦਾ ਹੈ ਕਿ ਉਸ ਨੌਜਵਾਨ ਦੇ ਨਾਲ ਇਨਸਾਫ ਹੋਇਆ, ਕੇਸ ਦਰਜ ਹੋ ਗਿਆ, ਉਸ ਫੌਜ ਦੀ ਟੁਕੜੀ ਤੇ ਉਸ ਫੌਜ ਦੀ ਬਟਾਲੀਅਨ ਤੇ ਕੇਸ ਦਰਜ ਹੋ ਗਿਆ। ਪਰ ਉਹ ਕੇਸ ਦਰਜ ਹੈ ਜਿਹੜਾ, ਉਹ ਇੱਕ ਖਾਨਾ ਪੂਰਤੀ ਲੱਗਦਾ, ਕਿਉਂਕਿ ਕਸ਼ਮੀਰ ਦੇ ਵਿੱਚ ਉਹ ਕੇਸ ਦਰਜ ਹੁੰਦਾ ਤੇ ਇੱਥੇ ਅਦਾਲਤ ਦੇ ਵਿੱਚ ਸਾਡੇ ਦੇਸ਼ ਦਾ ਜਿਹੜਾ ਜਨਰਲ ਅਟਾਰਨੀ ਹੈ ਮੁਕੁਲ ਰੋਹਤਗੀ, ਉਹ ਇਹ ਗੱਲ ਕਹਿੰਦਾ ਕਿ ਜੀ ਉਹ ਆਖਰੀ ਹੀਲਾ ਸੀ, ਉਹਨਾਂ ਦੇ ਕੋਲ ਹੋਰ ਕੋਈ ਬਦਲ ਨਹੀਂ ਸੀ ਮੌਜੂਦ, ਇਸ ਕਰਕੇ ਉਸ ਨੌਜਵਾਨ ਨੂੰ ਜੀਪ ਤੇ ਮੂਹਰੇ ਬੰਨਣਾ ਪਿਆ। ਜਦਕਿ ਕਹਾਣੀ ਉੱਥੇ ਜਾ ਕੇ ਟਵਿਸਟ ਹੋ ਜਾਂਦੀ ਹੈ। ਜਦੋਂ ਕਸ਼ਮੀਰ ਦੇ ਵਿੱਚ ਜਾ ਕੇ ਉਸ ਨੌਜਵਾਨ ਦੀ ਗਾਥਾ, ਉਸ ਨੌਜਵਾਨ ਦੀ ਕਹਾਣੀ ਸੁਣੀ ਜਾਂਦੀ ਹੈ ਤੇ ਉਦੋਂ ਸਭ ਕੁਛ ਹੈ ਜਿਹੜਾ ਬਦਲ ਜਾਂਦਾ। ਉਹ ਕਹਿੰਦਾ ਕਿ ਮੈਂ ਪੱਥਰਬਾਜ਼ਾਂ ਦੀ ਭੀੜ ਦੇ ਵਿੱਚ ਹੈ ਹੀ ਨਹੀਂ ਸੀ। ਮੁਕੁਲ ਰੋਹਤਗੀ ਸਾਹਿਬ ਕਹਿੰਦੇ ਆ ਕਿ ਜੀ ਉਹ ਪੱਥਰਬਾਜ਼ਾਂ ਦੀ ਭੀੜ ਦੇ ਵਿੱਚ ਸੀ। ਜੇ ਇਸ ਤਰ੍ਹਾਂ ਨਾ ਕਰਦੇ ਤੇ ਪੱਥਰਬਾਜ਼ਾਂ ਨੇ ਸਾਰਿਆਂ ਨੂੰ ਮਾਰ ਦੇਣਾ ਸੀਗਾ, ਜਾਨੀ ਨੁਕਸਾਨ ਹੋ ਜਾਣਾ ਸੀਗਾ, ਕਿਉਂਕਿ ਪੱਥਰਬਾਜ਼ਾਂ ਦੀ ਭੀੜ ਬਹੁਤ ਜ਼ਿਆਦਾ ਖੜੀ ਸੀ। ਪੋਲਿੰਗ ਕੇਂਦਰ ਤੋਂ ਪੋਲਿੰਗ ਦਸਤੇ ਨੂੰ ਵੀ ਕੱਢਣਾ ਸੀ, ਆਰਮੀ ਨੇ ਆਪ ਵੀ ਨਿਕਲਣਾ ਸੀ, ਲਿਹਾਜ਼ਾ ਪੱਥਰਬਾਜ਼ਾਂ 'ਚੋਂ ਇੱਕ ਬੰਦਾ ਫੜਿਆ, ਫਿਰ ਜੀਪ ਦੇ ਮੂਹਰੇ ਟੰਗਿਆ ਤੇ ਫਿਰ ਅਸੀਂ ਆਪਦਾ ਡੰਗ ਟਪਾ ਲਿਆ। ਦੇਖੋ ਕਿੰਨੀਆਂ ਭੋਲੇ ਕਬੂਤਰਾਂ ਵਾਲੀਆਂ ਗੱਲਾਂ ਕਰਦੇ ਆ। ਇੱਕ ਪਾਸੇ ਇਹ ਕਹਿਣਾ ਕਿ ਪੱਥਰਬਾਜ਼ਾਂ ਦੀ ਭੀੜ ਬੜੀ ਸੀ, ਉਹਨਾਂ ਤੋਂ ਜਾਨੀ ਖਤਰਾ ਸੀ, ਤੇ ਦੂਜੇ ਪਾਸਿਓਂ ਜਾ ਕੇ ਇਹ ਕਹਿਣਾ ਜੀ ਅਸੀਂ ਬੋਝ ਕੇ ਇੱਕ ਬੰਦਾ ਉਹਨਾਂ ਦਾ ਫੜ ਲਿਆਂਦਾ। ਇਹ ਕਿਸ ਤਰ੍ਹਾਂ ਦੀ ਗੱਲ ਆ ਕਿ ਇੱਕ ਪਾਸੇ ਤੋਂ ਤੁਸੀਂ ਕਹੀ ਜਾਂਦੇ ਹੋ ਕਿ ਉਹ ਸਾਨੂੰ ਮਾਰ ਸਕਦੇ ਸਨ, ਸਾਨੂੰ ਜਾਨੀ ਖਤਰਾ ਸੀ ਉਹਨਾਂ ਤੋਂ, ਦੂਜੇ ਪਾਸੇ ਉਹ ਇਹ ਤਾਂ ਹੈ ਨਹੀਂ ਸੀ ਕੋਈ ਮਿੱਟੀ ਦਾ ਮਾਧੋ ਸੀ ਅੱਗੇ ਜਿਹੜਾ ਮੋਢੇ ਤੇ ਬਿਠਾ ਕੇ ਵਿੱਚੋਂ ਲੈ ਆਉਂਦਾ। ਸੋ ਇਹ ਸਭ ਕੁਛ ਹੈ ਨਾ ਜਿਹੜਾ ਉਹ ਇੱਕ ਡਰਾਮਾ ਜਿਹਾ ਚੱਲੀ ਜਾਂਦਾ। ਦੂਜੇ ਪਾਸੇ ਜਿਹੜਾ ਨੌਜਵਾਨ ਉਹ ਕਹਿੰਦਾ ਕਿ ਮੈਂ ਵੋਟ ਪਾਈ ਆ, ਉਸ ਦਿਨ ਬਕਾਇਦਾ ਵੋਟ ਪਾਈ ਆ, ਵੋਟ ਪਾਉਣ ਤੋਂ ਬਾਅਦ ਮੈਂ ਆਪਣੇ ਰਿਸ਼ਤੇਦਾਰ ਦੇ ਘਰੇ ਜਾਂਦਾ ਪਿਆ ਸਾਂ, ਰਸਤੇ ਦੇ ਵਿੱਚ ਮੈਨੂੰ ਆਰਮੀ ਨੇ ਚੁੱਕ ਲਿਆ, 4 ਘੰਟੇ ਮੈਨੂੰ ਇਹਨਾਂ ਨੇ ਬੰਦੀ ਬਣਾਈ ਰੱਖਿਆ, ਦੱਸਦਾ ਕਿ 9 ਪਿੰਡਾਂ ਦੇ ਵਿੱਚ ਮੈਨੂੰ ਘੁਮਾਇਆ ਗਿਆ। ਇਹ ਸਾਰਾ ਕੁਛ ਹੈ ਜਿਹੜਾ ਉੱਥੇ
ਹੋਰ ਹੁੰਦਾ ਪਿਆ, ਦਿੱਲੀ ਦੇ ਵਿੱਚ ਹੋਰ ਹੁੰਦਾ ਪਿਆ। ਇਸ ਹੋਰਨਾਂ ਵਾਲੇ ਜਿਹੜੇ ਪਹਿਲੂਆਂ ਨੂੰ ਅਸੀਂ ਇਹ ਸਮਝ ਸਕਦੇ ਹਾਂ ਕਿ ਕਿਸ ਤਰੀਕੇ ਦੀ ਦੋਗਲੀ ਜਿਹੀ ਖੇਡ ਖੇਡੀ ਜਾ ਰਹੀ, ਪਰ ਇਹ ਨਹੀਂ ਹੋਣਾ ਚਾਹੀਦਾ। ਉਸ ਨੌਜਵਾਨ ਨੂੰ ਜਿਹਨੂੰ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਬਹੁਤ ਜ਼ਿਆਦਾ ਕੋਹਿਆ ਗਿਆ। ਇਹ ਠੀਕ ਹੈ ਕਿ ਆਰਮੀ ਲਈ ਉੱਥੇ ਹਾਲਾਤ ਜਿਹੜੇ ਬੜੇ ਔਖੇ ਆ, ਬਹੁਤ ਜ਼ਿਆਦਾ ਉਹਨਾਂ ਲਈ ਉੱਥੇ ਦਾ ਪ੍ਰਬੰਧ ਹੈ ਜਿਹੜਾ ਉਹ ਸਹੀ ਰੱਖਣਾ, ਕੰਟਰੋਲ ਰੱਖਣਾ ਬਹੁਤ ਔਖਾ। ਪਰ ਬਾਵਜੂਦ ਇਸ ਦੇ ਗੁਨਾਹ ਤੇ ਗੁਨਾਹ ਹੀ ਆ ਨਾ ਜੋ ਉਹਨਾਂ ਨੇ ਕੀਤਾ। ਉਸ ਨੌਜਵਾਨ ਦੇ ਜਿਹੜੇ ਮਾਨਸਿਕ ਜ਼ਖਮ ਹੈ, ਜਿਹੜੇ ਸਰੀਰਕ ਪੀੜਾ ਉਹਨੇ ਚੱਲੀ ਹੈ, ਉਹ ਸਾਰਿਆਂ ਲਈ ਉਸ ਬੰਦੇ ਨੂੰ, ਉਸ ਨੌਜਵਾਨ ਨੂੰ ਇਨਸਾਫ ਦੇਣਾ ਚਾਹੀਦਾ ਹੈ। ਇਹ ਦੋਗਲੀ ਜੀ ਰਣਨੀਤੀ, ਦੋਗਲੀ ਜੀ ਇਹ ਕਾਰਵਾਈ ਨਹੀਂ ਹੋਣੀ ਚਾਹੀਦੀ। ਉੱਥੇ ਸਿੱਧਾ ਤੇ ਸਪਾਟ ਉਹਨੂੰ ਇਨਸਾਫ ਦੇਣਾ ਚਾਹੀਦਾ, ਉਹਨੂੰ ਕੰਪਨਸੇਟ ਵੀ ਕਰਨਾ ਚਾਹੀਦਾ, ਔਰ ਉਹਦੀ ਜਿਸ ਮੁਤਲਕ ਸੰਤੁਸ਼ਟੀ ਹੁੰਦੀ ਹੈ, ਜਿੱਥੇ ਜਾ ਕੇ ਉਹਦਾ ਮਨ ਖੜਦਾ, ਉਹਦੀ ਸੰਤੁਸ਼ਟੀ ਹੋਣੀ ਚਾਹੀਦੀ ਹੈ, ਕਿਉਂਕਿ ਉਹਨੇ ਬਹੁਤ ਸਾਰਾ ਕਸ਼ਟ ਹੈ ਜਿਹੜਾ ਉਹ ਝੱਲਿਆ। ਜੇ ਦੋਨਾਂ ਦੇ ਸੁਰ ਅਲੱਗ-ਅਲੱਗ ਆ, ਦਿੱਲੀ ਜਾ ਕੇ ਕੁਛ ਕਹਿੰਦੇ ਆ, ਕਸ਼ਮੀਰ ਦੀ ਪੁਲਿਸ ਆਰਮੀ ਤੇ ਕੇਸ ਦਰਜ ਕਰਦੀ ਹੈ, ਇਹਦਾ ਮਤਲਬ ਕਿ ਗੜਬੜ ਆ, ਤੇ ਫਿਰ ਇਹਦਾ ਇੱਕੋ ਹੱਲ ਆ, ਕੋਈ ਇਨਕੁਆਇਰੀ ਬਿਠਾਈ ਜਾਵੇ। ਇਸ ਤਰ੍ਹਾਂ ਗੱਲ ਨਹੀਂ ਬਣਨੀ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਸਨੈਪਚੈਟ ਇੱਕ ਐਪ ਆ ਜਿਸ 'ਤੇ ਬਹੁਤੇ ਯੰਗਸਟਰਸ ਉਸ ਨੂੰ ਵਰਤਦੇ ਆ, ਪਰ ਕੁਛ ਕੁ ਜਿਹੜੀਆਂ ਖਬਰਾਂ ਆਈਆਂ ਜਿਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਵੀ ਸਨੈਪਚੈਟ ਦੇ ਮੁਖੀ ਨੇ ਭਾਰਤ ਨੂੰ ਗਰੀਬ ਦੱਸਿਆ। ਉਸ ਤੋਂ ਬਾਅਦ ਭਾਰਤੀਆਂ ਦੀ ਰਾਸ਼ਟਰ ਜਿਹੜੀ ਆ ਪ੍ਰਤੀ ਕਹਿ ਲਓ ਵੀ ਭਾਵਨਾ ਜਾਗ ਗਈ। ਰੇਟਿੰਗ ਜਿਹੜੀ ਆ ਉਸ ਐਪ ਦੀ ਰਾਤੋਂ ਰਾਤ ਡਿੱਗ ਗਈ। ਦੇਖੋ, ਸਾਡੀ ਰਾਸ਼ਟਰਵਾਦੀਆਂ ਦੀ ਭਾਵਨਾ ਜਿਹੜੀ ਸੌਂਦੀ ਕਿੱਥੇ, ਚੱਤੇ ਭਰ ਤੇ ਜਾਗਦੀ ਰਹਿੰਦੀ ਆ ਜੀ, ਇੰਨੀ ਜਾਗਦੀ ਰਹਿੰਦੀ ਆ ਕਿ ਵਿਚਾਰੀ ਦੀਆਂ ਨੀਂਦਰਾਂ ਦੇ ਨਾਲ ਅੱਖਾਂ ਜਿਹੜੀਆਂ ਫੁੱਲੀਆਂ ਬੈਠੀਆਂ। ਬ੍ਰੇਕ ਚਾਹੀਦੀ ਹੈ ਉਹਨੂੰ, ਥੋੜੀ ਜਿਹੀ ਨੀਂਦਰ ਚਾਹੀਦੀ ਹੈ, ਪਰ ਆਉਣ ਨਹੀਂ ਦਿੰਦੇ ਜੀ। ਇਹ ਜਿਹੜਾ ਮਸਲਾ ਹੈ ਨਾ, ਇਹ ਮਸਲਾ ਅਸਲ ਦੇ ਵਿੱਚ ਪਤਾ ਨਹੀਂ ਉਹਨੇ ਕਿਹਾ ਜਾਣਾ ਹੀ ਕਿਹਾ। ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਇਹ ਕਹਿੰਦੇ ਆ ਜੀ ਕਿ ਜਿਹੜਾ ਹੈਗਾ ਵਾ ਉਹਦਾ ਨਾਮ ਸਪਾਈਗਲ ਆ ਮੇਰੇ ਖਿਆਲ ਦੇ ਨਾਲ, ਉਹ ਸਨੈਪਚੈਟ ਵਾਲੇ ਨੇ ਭਾਰਤ ਨੂੰ ਪੂਰ ਕੰਟਰੀ ਕਿਹਾ। ਔਰ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੱਲ ਉਹਨੇ 2015 ਚ ਕਹੀ, ਉਸ ਸਪਾਈਗਲ ਦਾ ਜਿਹੜਾ ਕੋਈ ਪੁਰਾਣਾ ਕਰਮਚਾਰੀ ਹੈ, ਸਾਬਕਾ ਕਰਮਚਾਰੀ ਜਿਹੜਾ ਉਹਦੇ ਨਾਲ ਕੰਮ ਕਰਦਾ ਰਿਹਾ, ਉਹਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ 2015 ਦੇ ਵਿੱਚ ਜਦੋਂ ਕੋਈ ਮੀਟਿੰਗ ਹੋਣ ਡਈ ਸੀਗੀ ਇਸ ਐਪ ਦੇ ਵਿਸਤਾਰ ਲਈ, ਤੇ ਉਹਨੇ ਕਿਹਾ ਕਿ ਭਾਰਤ ਦੇ ਵਿੱਚ ਇਹਦਾ ਵਿਸਤਾਰ ਨਹੀਂ ਕਰਨਾ, ਭਾਰਤ ਗਰੀਬ ਦੇਸ਼ ਹੈ, ਗਰੀਬਾਂ ਦਾ ਦੇਸ਼ ਹੈ, ਇਹ ਐਪ ਹੈ ਜਿਹੜੀ ਅਮੀਰਾਂ ਲਈ ਹੈ। ਸੋ ਉਹ ਇਹ ਗੱਲ ਹੁਣ ਪਤਾ ਨਹੀਂ ਉਹਨੇ ਕਹੀ ਹੈ ਜਾਂ ਨਹੀਂ ਕਹੀ। ਜੇ ਕਹੀ ਵੀ ਹੈ ਤੇ 2 ਸਾਲਾਂ ਬਾਅਦ ਉਸ ਬੰਦੇ ਨੇ ਕਿਉਂ ਆ ਕੇ ਗੱਲ ਕੀਤੀ ਹੈ, ਸਮਝ ਤੋਂ ਪਰੇ, ਜਦੋਂ ਕੰਮ ਤੋਂ ਪਾਸੇ ਹੋ ਗਿਆ, ਉਹਦੇ ਨਾਲ ਉਹ ਸਾਥ ਉਹਦਾ ਛੁੱਟ ਗਿਆ, ਉਦੋਂ ਆ ਕੇ ਗੱਲ ਕਹਿੰਦਾ ਜੋ ਅੱਜ ਦਾਅਵਾ ਵੀ ਕਰਦਾ। ਹਾਲਾਂਕਿ ਇਹ ਸਨੈਪਚੈਟ ਵਾਲੇ ਜਿਹੜੇ ਕਹਿੰਦੇ ਕਿ CEO ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ, ਪਰ ਉਦੋਂ ਤੱਕ ਬਹੁਤ ਨੁਕਸਾਨ ਹੋ ਚੁੱਕਾ ਸੀਗਾ ਜੀ। ਭਾਰਤ ਦੇ ਵਿੱਚ ਮੁਹਿੰਮ ਚੱਲ ਪੈਂਦੀ, ਤੁਹਾਨੂੰ ਪਤਾ, ਜਦੋਂ ਰਾਸ਼ਟਰਵਾਦੀ ਭਾਵਨਾ ਸ਼ਿਕਾਰ ਹੋ ਜਾਣ, ਫਿਰ ਇੱਥੇ ਬਹੁਤ ਜ਼ਿਆਦਾ ਏਕਤਾ ਦਾ ਸਾਨੂੰ ਵਿਖਾਵਾ ਮਿਲਦਾ ਹੋਇਆ। ਇਹ ਕਿ ਲੋਕਾਂ ਨੇ ਤੜੋ ਜਿਹੜੀ ਸਨੈਪਚੈਟ ਵਾਲੀ ਐਪ ਸੀ ਉਹ ਅਨਇੰਸਟਾਲ ਕਰਨੀ ਸ਼ੁਰੂ ਕਰ ਦਿੱਤੀ ਜੀ। ਹੁਣ ਕਈ ਤੇ ਇੰਨਾ ਜ਼ਿਆਦਾ ਰਾਸ਼ਟਰ ਭਗਤੀ ਦੀ ਰੋਸ਼ਨੀ ਵਿੱਚ ਚੁੰਦਿਆ ਗਏ ਕਿ ਉਹ ਸਨੈਪਚੈਟ ਦੇ ਭੁਲੇਖੇ ਦੇ ਨਾਲ ਇੱਥੇ ਜਿਹੜੀ ਇੱਕ ਹੋਰ ਐਪ ਹੈ ਸਨੈਪਡੀਲ, ਉਹ ਹੀ ਅਨਇੰਸਟਾਲ ਕਰੀ ਗਏ। ਉਹ ਤਾਂ ਭਾਰਤੀ ਕੰਪਨੀ ਆ ਜੀ, ਉਹ ਭਾਰਤ ਦੀ ਕੰਪਨੀ ਹੈ। ਜਦੋਂ ਉਹਨਾਂ ਨੇ ਵੇਖਿਆ ਕਿ ਤਬੇਲੇ ਦੀ ਬਲਾ ਵਸ਼ੇਰੇ ਦੇ ਗੱਲ ਪੈ ਗਈ ਹੈ, ਉਹਨਾਂ ਨੂੰ ਆਪ ਪ੍ਰੈਸ ਰਿਲੀਜ਼ ਕਰਨਾ ਪਿਆ ਕਿ ਹਾੜਾ ਰੱਬ ਦੀ ਦੁਹਾਈ, ਤੁਸੀਂ ਸਾਡੇ ਤੇ ਇਹ ਕਹਿਣਾ ਕਰੋ, ਅਸੀਂ ਤੇ ਤੁਹਾਡੇ ਆ, ਅਸੀਂ ਤੇ ਤੁਹਾਡੇ ਮੁਲਕ 'ਚ ਬੈਠੇ ਆ, ਤੁਹਾਡੀ ਆਪਣੀ ਕੰਪਨੀ, ਤੁਹਾਡੇ ਦੇਸ਼ ਦੀ ਕੰਪਨੀ, ਇਹਨੂੰ ਕਾਹਤੋਂ ਮਾਰ ਕੱਟਿਆ ਜੇ। ਪਰ ਉਦੋਂ ਤੱਕ ਉਹਦਾ ਵੀ ਬਹੁਤ ਨੁਕਸਾਨ ਹੋ ਗਿਆ ਸੀਗਾ। ਚਰੀ ਦੇ ਨਾਲ ਜੋ ਵੀ ਜਿਹੜੇ ਚਰੇ ਜਾ ਚੁੱਕੇ ਸਨ। ਸਨੈਪਚੈਟ ਵਾਲਿਆਂ ਨੇ ਵੈਸੇ ਸਫਾਈ ਦਿੱਤੀ ਹੈ, ਉਹ ਕਹਿੰਦੇ ਕਿ ਸਾਡੇ CEO ਨੇ ਕਦੇ ਵੀ ਭਾਰਤ ਪ੍ਰਤੀ ਇਹੋ ਜਿਹੀ ਸ਼ਬਦਾਵਲੀ ਨਹੀਂ ਵਰਤੀ। ਇਹੋ ਜਿਹੀ ਅੱਜ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ, ਜਿਹੜਾ ਇੱਕ ਕਲਾਕਾਰ ਹੈ, ਬਹੁਤ ਵਧੀਆ ਗਾਉਂਦਾ ਮੁੰਡਾ, ਉਹਦਾ ਨਾਮ ਸੋਨੂ ਨਿਗਮ ਆ ਜੀ। ਸੋਨੂ ਨਿਗਮ ਨੇ ਕੋਈ ਟਿੱਪਣੀ ਕਰ ਦਿੱਤੀ ਅਜ਼ਾਨ ਨੂੰ ਲੈ ਕੇ, ਨਮਾਜ਼ ਦੀ ਆਵਾਜ਼ ਨੂੰ ਲੈ ਕੇ, ਕਿ ਸਪੀਕਰਾਂ ਦੇ ਵਿੱਚ ਜਿਹੜੀ ਧੱਕੇ ਨਾਲ ਆਵਾਜ਼ ਕੰਨਾਂ 'ਚ ਪਾਈ ਜਾਂਦੀ ਹੈ, ਤੜਕੇ ਮੈਂ ਮੁਸਲਮਾਨ ਨਹੀਂ, ਪਰ ਇਹ ਗੁੰਡਾਗਰਦੀ ਹੈ ਕਿ ਤੜਕੇ ਨਾ ਮੁਸਲਮਾਨ ਹੋਣ ਦੇ ਬਾਵਜੂਦ ਮੈਨੂੰ ਉਠਾਇਆ ਜਾਂਦਾ। ਉਹ ਇਸ ਮੁੱਦੇ ਨੂੰ ਲੈ ਕੇ ਉਹਦਾ ਗੁੱਡਾ ਵੱਜ ਗਿਆ, ਬਹੁਤ ਗੁੱਡਾ ਵੱਜਿਆ ਉਹਦਾ। ਹਾਲਾਂਕਿ ਉਹਨੇ ਗੁਰਦੁਆਰਿਆਂ ਨੂੰ ਵੀ ਕਿਹਾ, ਮੰਦਿਰਾਂ ਨੂੰ ਵੀ ਕਿਹਾ, ਸਪੀਕਰਾਂ ਦੇ ਸ਼ੋਰ ਸ਼ਰਾਬੇ ਨੂੰ ਲੈ ਕੇ ਉਹਨੇ ਟਾਰਗੇਟ ਕੀਤਾ। ਪਰ ਹੋਇਆ ਕਿ ਸੋਨੂ ਨਿਗਮ ਨੂੰ ਲੋਕਾਂ ਨੇ ਘੱਟ ਗਾਲਾਂ ਕੱਢੀਆਂ ਤੇ ਕਾਬੂ ਆ ਗਿਆ ਸਾਡੇ ਮੋਗੇ ਵਾਲਾ ਐਕਟਰ ਸੋਨੂ ਸੂਦ। ਉਹ ਸੋਨੂ ਸੂਦ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਉੱਥੇ।
ਉਹਨੂੰ ਆਖਰ ਟਵੀਟ ਕਰਨਾ ਪਿਆ, ਕਹਿੰਦਾ ਮੇਰੀ ਗਲਤੀ ਤੇ ਦੱਸੋ, ਮੈਨੂੰ ਗਾਲਾਂ ਕਾਹਤੋਂ ਕੱਢੀ ਜਾਂਦੇ ਹੋ। ਫਿਰ ਕਿਸੇ ਗਵਾਂਢੀ ਨੇ ਦੱਸਿਆ, ਉਹ ਕਹਿੰਦੇ ਕਿ ਸੋਨੂ ਨਿਗਮ ਦੇ ਭੁਲੇਖੇ ਤੈਨੂੰ ਰਗੜੀ ਜਾਂਦੇ ਆ। ਸੋ ਇਹ ਘੁਆੜਾ ਚੁੱਕ ਕੇ ਜਿਹਦੇ ਮਗਰ ਪੈਣ ਦੀ ਸਾਡੀ ਇੱਥੋਂ ਦੀ ਆਦਤ ਬਣ ਚੁੱਕੀ ਜਨਤਾ ਦੀ। ਅਸਲ ਦੇ ਵਿੱਚ ਦੇਖੋ, ਜੇ ਉਹਨੇ ਨਹੀਂ ਕਿਹਾ ਫਿਰ ਤੇ ਇੱਥੋਂ ਤੱਕ ਜਾਣ ਦੀ ਲੋੜ ਹੀ ਨਹੀਂ ਸੀ। ਜੇ ਉਹਨੇ ਕਿਹਾ ਵੀ ਤੇ ਸਾਨੂੰ ਇੰਨੀ ਜ਼ਿਆਦਾ ਇਹ ਨਫ਼ਰਤ ਕਿਉਂ ਵਿਖਾਉਣ ਦੀ ਜ਼ਰੂਰਤ ਆ। ਦੇਖੋ ਅਸੀਂ ਗਰੀਬ ਨਹੀਂ ਤੇ ਹੋਰ ਕੀ ਆ। ਠੀਕ ਹੈ ਕਿ ਤੁਸੀਂ ਆਪਣੇ ਪੱਧਰ ਤੇ ਆਪਣੇ ਦੇਸ਼ ਨੂੰ ਜਿਵੇਂ ਮਰਜ਼ੀ ਮੰਨੋ। ਅੱਜ ਸਾਡੇ ਇੱਥੇ ਉੱਤਰਾਖੰਡ ਦੇ ਵਿੱਚ ਇੱਕ 17 ਸਾਲਾਂ ਦੀ ਕੁੜੀ ਭੁੱਖ ਦੇ ਨਾਲ ਤੜਫ ਤੜਫ ਕੇ ਮਰ ਗਈ ਜੀ। ਤੁਹਾਨੂੰ ਦੁਨੀਆ ਦੇ ਵਿੱਚ ਫਿਰ ਭੁੱਖਮਰਿਆਂ ਦਾ ਦੇਸ਼ ਕਿਉਂ ਨਾ ਕਿਹਾ ਜਾਊਗਾ। 19 ਕਰੋੜ ਲੋਕ ਤੁਹਾਡੇ ਕੁਪੋਸ਼ਿਤ ਆ। ਇਸ ਤਰ੍ਹਾਂ ਮੌਤਾਂ ਤੜਫ ਤੜਫ ਕੇ ਹੁੰਦੀਆਂ ਪਈਆਂ ਭੁੱਖ ਦੇ ਨਾਲ। ਹੁਣ ਜੇ ਆਪਾਂ ਭੁੱਖੇ ਨੰਗੇ ਦੀ ਧੀ ਦਾ ਨਾਂ ਰੱਜੀ ਰੱਖ ਦਈਏ ਤੇ ਢਿੱਡ ਥੋੜੀ ਭਰ ਜਾਣਾ। ਸੋ ਇਹ ਗੱਲਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਕਹਿਣ ਦੀ ਬਜਾਏ ਕਿ ਉਹਦੀ ਐਪ ਅਨਇੰਸਟਾਲ ਕਰ ਦਿਓ, ਸਾਡੇ ਵਿਰੁੱਧ ਬੋਲਿਆ, ਉਹਨੂੰ ਐ ਕਰ ਦਿਓ, ਉਹ ਸਾਨੂੰ ਨੀਵੇਂ ਦਿਖਾਉਂਦੇ ਆ। ਇਹ ਸਭ ਚੀਜ਼ਾਂ ਛੱਡ ਕੇ ਆਪਦੇ ਹਾਕਮਾਂ ਨੂੰ ਪੁੱਛਣ ਦੀ ਜ਼ਰੂਰਤ ਆ ਕਿ ਤੁਸੀਂ ਸਾਨੂੰ ਅੱਜ 70 ਸਾਲਾਂ ਦੇ ਵਿੱਚ ਇੱਥੋਂ ਤੱਕ ਹੀ ਕਿਉਂ ਸਮੇਟ ਕੇ ਰੱਖਿਆ। ਕਿਉਂ ਨਹੀਂ ਸਾਡਾ ਤੁਸੀਂ ਵਿਸਥਾਰ ਕੀਤਾ ਦੁਨੀਆ ਦੇ ਵਿੱਚ? ਕਿਉਂ ਨਹੀਂ ਸਾਨੂੰ ਗੁਰਬਤ ਚੋਂ ਕੱਢਿਆ? ਕਿਉਂ ਨਹੀਂ ਸਾਨੂੰ ਖੁੱਲੇ ਆਸਮਾਨ ਹੇਠੋਂ ਘਰ ਤੱਕ ਪਹੁੰਚਾਇਆ? ਕਿਉਂ ਨਹੀਂ ਸਾਡੀ ਤਰੱਕੀ ਹੋਈ? ਤੁਸੀਂ ਉਹਨਾਂ ਨੂੰ ਵੀ ਸਵਾਲ ਕਰੋ ਨਾ। ਉਹ ਫੜ ਕੇ ਕਦੇ ਸਨੈਪਚੈਟ ਵਾਲੇ ਦੇ ਪਿੱਛੇ ਪੈ ਗਏ ਤੇ ਫਲਾਣੇ ਦੇ ਪਿੱਛੇ ਪੈ ਗਏ। ਇਹ ਅੰਨੀ ਰਾਸ਼ਟਰ ਭਗਤੀ ਚੰਗੀ ਨਹੀਂ। ਰਾਸ਼ਟਰ ਭਗਤੀ ਦਾ ਤਕਾਜ਼ਾ ਤੇ ਇੱਥੋਂ ਤੱਕ ਵਿਗੜਿਆ ਪਿਆ। ਤਕਾਜ਼ਾ ਕੀ, ਮੈਂ ਤੇ ਕਹੂੰਗਾ ਦਿਮਾਗ ਹੀ ਵਿਗੜਿਆ ਪਿਆ। HS ਪਨਾਗ ਨੇ ਲੈਫਟੀਨੈਂਟ ਜਨਰਲ ਰਿਟਾਇਰਡ ਹੋਏ ਆ, ਸਿੱਖ ਬਹੁਤ ਵੱਡੇ ਸਿੱਖ ਅਫਸਰ ਆ ਜੀ। ਸਾਰੀ ਜ਼ਿੰਦਗੀ ਉਹਨਾਂ ਨੇ ਬਰਫਾਂ ਦੇ ਵਿੱਚ ਗਾਲੀ ਹੈ ਇਸ ਦੇਸ਼ ਲਈ। ਸਾਰੀ ਜ਼ਿੰਦਗੀ ਉਹਨਾਂ ਨੇ ਮਾਰੂਥਲ ਦੇ ਵਿੱਚ ਗਾਲੀ ਹੈ। ਉਹਨਾਂ ਨੇ ਆ ਜੰਮੂ ਕਸ਼ਮੀਰ ਦੇ ਜਿਹੜੇ ਆਪਾਂ ਘਟਨਾਕ੍ਰਮ ਤੇ ਹੁਣ ਰੋਸ਼ਨੀ ਪਾ ਕੇ ਆਏ ਆ, ਇਸ ਘਟਨਾਕ੍ਰਮ ਦੇ ਬਾਬਤ ਸਿਰਫ ਇੰਨੀ ਗੱਲ ਕਹਿਤੀ ਕਿ ਆਰਮੀ ਨੇ ਬਹੁਤ ਗਲਤ ਕੀਤਾ ਤੇ ਇਹ ਗਲਤ ਕੰਮ ਬਹੁਤ ਦੂਰ ਤੱਕ ਆਰਮੀ ਦਾ ਪਿੱਛਾ ਕਰੇਗਾ। ਹੁਣ ਕੁਛ ਵੀ ਉਹਨਾਂ ਨੇ ਗਲਤ ਨਹੀਂ ਕਿਹਾ ਤੇ ਉੱਥੇ ਇੱਥੇ ਇੱਕ ਵਿਹਲਾ ਜਿਹਾ ਕਲਾਕਾਰ ਫਿਰਦਾ ਅਭਿਜੀਤ ਭੱਟਾਚਾਰੀਆ ਉਹਦਾ ਨਾਮ ਆ। ਉਹ ਮਗਰ ਪੈ ਗਿਆ, ਕਹਿੰਦਾ ਤੂੰ ਤੇ ਪਾਕਿਸਤਾਨ ਪੱਖੀ ਹੈ। ਹੁਣ ਦੇਖੋ, ਜਿਹੜਾ ਬੰਦਾ ਸਾਰੀ ਜ਼ਿੰਦਗੀ ਬਾਰਡਰਾਂ ਤੇ ਗੁਜ਼ਾਰ ਕੇ ਆਇਆ ਉਹਨੂੰ ਇੱਕ ਵਿਹਲੜ ਬੰਦਾ ਕਹਿੰਦਾ ਤੂੰ ਪਾਕਿਸਤਾਨ ਪੱਖੀ ਹੈ। ਸੋ ਇੱਥੇ ਬੋਲਣ ਦੀ ਆਜ਼ਾਦੀ ਹੈ ਜਿਹੜੀ ਬੜੀ ਸਿਮਟਦੀ ਜਾਂਦੀ ਹੈ, ਬੜਾ ਘੇਰਾ ਸੁੰਗੜਦਾ ਜਾਂਦਾ। ਪਰ ਬਾਵਜੂਦ ਇਸ ਦੇ ਅਸੀਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਕਰੋੜਾਂ ਲੋਕ ਜਿਹੜੇ ਸਾਡੇ ਫੁੱਟਪਾਥ ਤੇ ਇੱਥੋਂ ਤੱਕ ਕਿ 80 ਕਰੋੜ ਲੋਕ ਜਿਹੜੇ ਸਾਡੇ ਬੁਨਿਆਦੀ ਸਹੂਲਤਾਂ ਤੋਂ ਵਿਰਵੇ ਆ, ਫਿਰ ਵੀ ਅਸੀਂ ਕਹਿੰਦੇ ਕਿ ਨਹੀਂ ਅਸੀਂ ਗਰੀਬ ਨਹੀਂ, ਅਸੀਂ ਨਵਾਬ ਆ। ਚਲੋ ਏਦਾਂ ਕਹਿਣ ਨਾਲ ਖੁਸ਼ੀ ਮਿਲਦੀ ਹੈ ਤੇ ਠੀਕ ਹੈ, ਸਾਰੇ ਕਹਿ ਦਿੰਦੇ ਜੀ ਜੀ। ਅਗਲੀ ਗੱਲ ਕਰੀਏ, ਆਪ ਦੇ ਸਾਬਕਾ ਬਦਨਾਮ ਆਗੂ ਸੰਦੀਪ ਕੁਮਾਰ ਭਾਜਪਾ ਦੇ ਬੇੜੇ ਤੇ। ਕਿਸੇ ਸ਼ਾਇਰ ਨੇ ਕਿਹਾ ਸੀਗਾ ਕਿ ਆਪਣੀ ਮਰਜ਼ੀ ਸੇ ਕਹਾਂ ਸਫਰ में हम हैं, रुख हवाओं का जिधर का उधर के हम हैं। ਪਰ ਲੋਕੀ ਹੈਰਾਨ ਆ ਕਿ ਜਿਹਨੂੰ ਰਾਸ਼ਨ ਕਾਰਡ ਵਾਲਾ ਕਹਿ ਕੇ ਭਾਜਪਾ ਵਾਲੇ ਪ੍ਰਚਾਰਦੇ ਸਨ, ਉਹੀ ਰਾਸ਼ਨ ਕਾਰਡ ਵਾਲੇ ਨੂੰ ਆਪਦੇ ਖੇਬੇ ਚ ਸ਼ਾਮਲ ਕਰ ਲਿਆ। ਲੋਕਾਂ ਨੇ चुटकुले बना ले, जुमले बना ले कि अब की बार राशन कार्ड वालों की सरकार। बहुत कुछ उल्टा सुल्टा बोलिया गया, सोशल मीडिया ते रज के मजाक उड़िया। ये वही संदीप कुमार है। वैसे नाम तो कई बंदे भुलेखा खा जाएंगे कि किहड़ा संदीप कुमार होया आम आदमी पार्टी च। वही है बेली राशन कार्ड वाला ਜਾਂ संदीप कुमार उर्फ नीलियां फिल्म वाला कह सकते हैं। यदि फिल्म आई उस तो बाद बड़ी बदनामी हुई, बड़ी बदखोई हुई आम आदमी पार्टी की। और सब तो ज्यादा की किन्ने वो की भारतीय जनता पार्टी ने। ते उसे भारतीय जनता पार्टी ਲਈ ਅੱਜ ਕੱਲ ਸੰਦੀਪ ਕੁਮਾਰ ਕੰਪੇਨ ਕਰਦਾ ਪਿਆ, ਵੋਟ ਮੰਗਦਾ ਪਿਆ। ਤੇ ਵੋਟ ਮੰਗਣ ਜਦੋਂ ਜਾਂਦਾ ਤੇ ਉਦੋਂ ਜਿਹੜੀ ਕਦੇ ਉਹਦੇ ਸਿਰ ਤੇ ਖੱਦਰ ਦੀ ਚਿੱਟੀ ਟੋਪੀ ਹੋਇਆ ਕਰਦੀ ਸੀ, ਉਹਦੇ ਥਾਂ ਤੇ ਹੁਣ ਭਗਵੀ ਟੋਪੀ ਹੁੰਦੀ ਹੈ ਤੇ ਜਾ ਕੇ ਵੋਟ ਮੰਗਦਾ ਕਿ ਦੇਸ਼ ਦੇ ਵਿਕਾਸ ਲਈ ਭਾਜਪਾ ਨੂੰ ਵੋਟ ਕਰੋ। ਬਹੁਤੇ ਲੋਕ ਤੇ ਸਿਆਣਦੇ ਨਹੀਂ, ਪਰ ਕਦੇ ਕਦੇ ਜਿਹੜੇ ਤਿੱਖੀ ਨਿਗਾਹ ਵਾਲੇ ਉਹ ਸਿਆਣ ਲੈਂਦੇ ਕਿ ਸੰਦੀਪ ਕੁਮਾਰ ਆ। ਇਸੇ ਤਰ੍ਹਾਂ ਇੱਕ ਫੋਟੋਗ੍ਰਾਫਰ ਨੇ ਉਹਦੀਆਂ ਫੋਟੋਆਂ ਕੈਦ ਕੀਤੀਆਂ, ਕੈਮਰੇ 'ਚ ਮੀਡੀਆ 'ਚ ਆਈਆਂ। ਹੁਣ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਮੂੰਹ ਦਿਖਾਉਣ ਲਈ ਥਾਂ ਨਹੀਂ ਲੱਭਦੀ, ਮੂੰਹ ਲੁਕਾਉਣ ਲਈ ਥਾਂ ਨਹੀਂ ਲੱਭਦੀ ਕਿ ਅਸੀਂ ਹੁਣ ਮੂੰਹ ਲੋਕਾਂ ਨੂੰ ਕਿਵੇਂ ਦਿਖਾਈਏ। ਅਸੀਂ ਤੇ ਕਹਿੰਦੇ ਹਾਂ ਕਿ ਇਹ ਕਰੈਕਟਰਲੈਸ ਬੰਦੇ ਆ, ਇਹਨਾਂ ਨੇ ਇਹ ਕਰਤਾ ਉਹ ਕਰ ਦਿੱਤਾ। ਇਹ ਤੇ ਗਰੀਬਾਂ ਦੇ ਰਾਸ਼ਨ ਕਾਰਡ ਬਣਾਉਂਦੇ ਆ ਤੇ ਹੁਣ ਰਾਸ਼ਨ ਕਾਰਡ ਦਾ ਜਿਹੜਾ ਨਿਰਮਾਤਾ ਉਹ ਤੇ ਅਸੀਂ ਆਪ ਹੀ ਆਪਦੀ ਫਿਲਮ 'ਚ ਸ਼ਾਮਲ ਕਰ ਲਿਆ। ਬਹੁਤ ਕਿਸਮ ਦੇ ਲੋਕ ਇਹਨਾਂ ਨੂੰ ਤਾਨੇ ਮਾਰਦੇ ਪਏ ਆ। ਪਰ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਜਿਹੜਾ ਟਰੈਕ ਰਿਕਾਰਡ ਹੈ ਉਹ ਇਹੋ ਜਿਹਾ ਹੀ ਆ। ਇਹਨਾਂ ਨੇ ਤੁਹਾਨੂੰ ਯਾਦ ਹੋਣਾ
ਜਿਹੜਾ ਸਾਡੇ ਇੱਥੋਂ ਦਾ ਹੁਣ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਇਹਦਾ ਬਹੁਤ ਨੇੜੂ ਰਿਸ਼ਤੇਦਾਰ ਸੀਗਾ ਇੱਕ ਨਟਵਰ ਸਿੰਘ। ਉਹ ਕਿਸੇ ਸਮੇਂ ਵਿਦੇਸ਼ ਮੰਤਰੀ ਹੁੰਦਾ ਸੀ ਭਾਰਤ ਦਾ। ਵਿਦੇਸ਼ ਮੰਤਰੀ ਹੁੰਦਿਆਂ ਉਹ ਤੇਲ ਬਦਲੇ ਅਨਾਜ ਘੁਟਾਲੇ 'ਚ ਫਸ ਗਿਆ। ਇਹ ਭਾਰਤੀ ਜਨਤਾ ਪਾਰਟੀ ਨੇ ਬਹੁਤ ਲੰਬੇ ਸਮੇਂ ਤੱਕ ਪਾਰਲੀਮੈਂਟ ਦਾ ਸੈਸ਼ਨ ਨਹੀਂ ਸੀ ਚੱਲਣ ਦਿੱਤਾ। ਇਹ ਕਹਿੰਦੇ ਸੀ ਕਿ ਨਟਵਰ ਸਿੰਘ ਅਸਤੀਫਾ ਦੇਵੇ, ਨਟਵਰ ਸਿੰਘ ਅਸਤੀਫਾ ਦੇਵੇ, ਅਸਤੀਫਾ ਦੇਵੇ। ਉਹ ਇਸ ਗੱਲ ਤੇ ਅੜ ਗਏ। ਉਸ ਸਮੇਂ ਅਸਤੀਫਾ ਲੈ ਕੇ ਹਟੇ ਤੇ ਫਿਰ ਹੋਇਆ ਕੀ ਬਾਅਦ ਦੇ ਵਿੱਚ ਕਿ ਕੁਝ ਸਮੇਂ ਬਾਅਦ ਉਸੇ ਨਟਵਰ ਸਿੰਘ ਦੇ ਮੁੰਡੇ ਨੂੰ ਭਾਰਤੀ ਜਨਤਾ ਪਾਰਟੀ ਨੇ ਆਪਦੇ ਸ਼ਾਮਿਲ ਕਰ ਲਿਆ। ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਕਰਕੇ ਉਹਨੂੰ ਰਾਜਸਥਾਨ 'ਚੋਂ MLA ਦੀ ਟਿਕਟ ਦਿੱਤੀ ਤੇ ਉਹ ਭਾਰਤੀ ਜਨਤਾ ਪਾਰਟੀ ਦਾ ਮੁੜ ਕੇ MLA ਬਣ ਗਿਆ। ਯਾਨੀ ਜੇ ਇੱਧਰ ਸੀਗੇ ਤੇ ਉਸ ਸਮੇਂ ਉਹਨਾਂ ਨੂੰ ਚੋਰ ਕਹਿੰਦੇ ਸੀ, ਜਦੋਂ ਆਪਦੀ ਬੁੱਕਲ 'ਚ ਆ ਗਏ ਉਹ ਕਹਿੰਦੇ ਜੀ ਸਾਧ ਹੋ ਗਏ। ਸੋ ਇਹਨਾਂ ਨੇ ਤਲਾਅ ਬਣਾਇਆ ਜਿਹੜਾ ਇਹਦੇ 'ਚ ਟੁੱਬੀ ਮਾਰ ਲਏ, ਉਹ ਰਾਸ਼ਟਰਵਾਦੀਆਂ ਦੀ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਮੁੜ ਕੇ। ਜਿਹੋ ਜਿਹਾ ਮਰਜ਼ੀ ਕਿਰਦਾਰ ਹੋਵੇ, ਜਿਹੋ ਜਿਹਾ ਮਰਜ਼ੀ ਉਹਦਾ ਪਿਛੋਕੜ ਹੋਵੇ। ਆਹ ਹੁਣ ਤੁਸੀਂ ਸੁਣਿਆ ਹੋਣਾ, ਇਹ ਕਹਿੰਦੇ ਆ ਕਿ ਜੀ ਕਾਂਗਰਸ ਮੁਕਤ ਭਾਰਤ ਜੀ, ਕਾਂਗਰਸ ਮੁਕਤ ਭਾਰਤ। ਤੇ ਉੱਤਰਾਖੰਡ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਉਹਦੇ 'ਚ 6-7 ਮੰਤਰੀ ਇਹੋ ਜਿਹੇ ਆ ਜਿਹੜੇ ਕਾਂਗਰਸ ਦੇ ਵੇਲੇ, ਪਿਛਲੀ ਸਰਕਾਰ ਸੀ ਜਿਹੜੀ, ਪਿਛਲੀ ਸਰਕਾਰ ਵੇਲੇ ਮੰਤਰੀ ਮੰਡਲ 'ਚ ਹੁੰਦੇ ਸਨ, ਉਹਨਾਂ 'ਚੋਂ ਅੱਧਿਓਂ ਜ਼ਿਆਦਾ। ਸੋ ਉਹ ਕਾਂਗਰਸ ਦੇ ਉਧਰ ਪੱਟ ਕੇ ਭਾਰਤੀ ਜਨਤਾ ਪਾਰਟੀ ਨੇ ਲਾ ਲਏ। ਮਨੀਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ। ਮਨੀਪੁਰ ਦਾ ਤੇ ਮੇਰੇ ਖਿਆਲ ਦੇ ਨਾਲ ਉਹ ਮੁੱਖ ਮੰਤਰੀ ਬਣਾ ਲਿਆ ਇਹਨਾਂ ਨੇ, ਕਾਂਗਰਸ ਦੇ ਵਿੱਚ ਵੀ ਪੱਟਿਆ ਪੁਰਾਣਾ ਬੰਦਾ। ਸੋ ਇਹ ਪਹਿਲਾਂ ਕਾਂਗਰਸ ਮੁਕਤ ਦਾ ਨਾਅਰਾ ਦਿੰਦੇ ਸੀ ਤੇ ਹੁਣ ਕਾਂਗਰਸ ਯੁਕਤ ਭਾਰਤੀ ਜਨਤਾ ਪਾਰਟੀ ਬਣਦੀ ਜਾਂਦੀ ਆ। ਸੋ ਇਹ ਦੀਨਮਾਨ ਨਹੀਂ ਭਾਰਤੀ ਸਿਆਸਤ ਦਾ। ਔਰ ਜਿਹੜਾ ਕੁਛ ਅੱਜ ਉੱਥੇ ਦਿੱਲੀ 'ਚ ਦਿਸਿਆ, ਉਹਨੇ ਇੱਕ ਵਾਰ ਫਿਰ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਕਿ ਭਾਰਤ ਦੀ ਸਿਆਸਤ ਦਾ ਨਾ ਕੋਈ ਦੀਨ ਆ, ਨਾ ਕੋਈ ਈਮਾਨ ਆ, ਨਾ ਕੋਈ ਇਹਨਾਂ ਦੀ ਕਹਿਣੀ ਹੈ, ਨਾ ਕੋਈ ਇਹਨਾਂ ਦੀ ਜ਼ੁਬਾਨ ਆ। ਬਸ ਜਿੱਥੋਂ ਦਾ ਲੱਗਿਆ ਉੱਥੇ ਲਾ ਲਿਆ, ਜਿੱਥੋਂ ਪਤਾ ਲੱਗਦਾ ਕਿ ਇੱਥੋਂ ਫਾਇਦਾ ਹੋਣਾ ਉਹਦੇ ਨਾਲ ਹੱਥ ਮਿਲਾ ਲਿਆ, ਜਿੱਥੋਂ ਪਤਾ ਲੱਗਦਾ ਨੁਕਸਾਨ ਆ ਉੱਥੋਂ ਆਪਣਾ ਪਾਸਾ ਟਰਕਾ ਲਿਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਡੇਰਾ ਮੁਖੀ ਦੀ ਸ਼ਰਨ 'ਚ ਜਾਣ ਵਾਲੇ ਆਗੂ ਅਕਾਲ ਤਖ਼ਤ 'ਤੇ ਪੇਸ਼ ਹੋਏ, ਕੁਛ ਨੂੰ ਤਨਖਾਹ ਤੇ ਕੁਛ ਨੂੰ ਸੇਵਾ। ਦੇਖੋ ਜੋ ਤਮਾਸ਼ਾ ਉੱਥੇ ਹੋਇਆ, ਤਮਾਸ਼ਾ ਮੈਂ ਇਸ ਕਰਕੇ ਸ਼ਬਦ ਵਰਤਦਾ ਪਿਆ ਵਾਂ ਕਿ ਦੇਖੋ ਐਡੀ ਵੱਡੀ ਧਾਰਮਿਕ ਸੰਸਥਾ, ਸਿਰਮੌਰ ਧਾਰਮਿਕ ਸੰਸਥਾ, ਅੱਜ ਉੱਥੇ ਕੀ ਹੋਇਆ? ਸਭ ਤੋਂ ਵੱਡੀ ਗੱਲ ਵੇਖਣ ਵਾਲੀ ਹੈ ਕਿ ਉਹਨਾਂ ਨੂੰ ਤਲਬ ਕੀਤਾ ਗਿਆ 44 ਨੂੰ, 44 ਚੋਂ 4 ਗਏ ਨਹੀਂ, 40 ਗਏ ਆ। 40 ਦੇ ਵਿੱਚੋਂ 21 ਜਿਹੜੇ ਗੁਰਸਿੱਖ ਸਨ ਉਹਨਾਂ ਨੂੰ ਤਨਖਾਹ ਲਾ ਦਿੱਤੀ ਸੀ। ਹੁਣ ਤਨਖਾਹ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕੀ ਕਰਾਉਣਾ, ਉਹਦੇ ਹਾਲੇ ਪਤਾ ਨਹੀਂ ਲੱਗਿਆ। ਪਰ ਜਿਹੜੇ ਬਾਕੀ ਸਨ, ਜਿਹੜੇ ਪਤਿਤ ਸੀਗੇ, ਉਹਨਾਂ ਨੂੰ ਆਪੋ ਆਪਣੇ ਹਲਕੇ ਦੇ ਵਿੱਚ ਗੁਰਦੁਆਰੇ 'ਚ ਸੇਵਾ ਕਰਨ ਤੇ ਪਾਠ ਸੁਣਨ ਦਾ ਤੇ ਉਹਨਾਂ ਨੇ ਫਰਮਾਨ ਲਾ ਦਿੱਤਾ, ਇਹ ਸੇਵਾ ਕਰੋ ਤੇ ਮੁੜ ਕੇ ਆਪਣੀ ਭੁੱਲ ਬਖਸ਼ਾਈ ਦੀ ਅਰਦਾਸ ਕਰੋ। ਠੀਕ ਹੈ, ਚਲੋ ਹੋ ਗਿਆ ਸਭ ਕੁਛ। ਪਰ ਇਸ ਤੋਂ ਇਲਾਵਾ ਉੱਥੇ ਬਹੁਤ ਕੁਛ ਹੋਇਆ। ਗਿਆਨੀ ਗੁਰਮੁਖ ਸਿੰਘ ਜਿਹੜਾ ਕਿ ਬਹੁਤ 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 ਚਿਰਾਂ ਦਾ, ਜਿਵੇਂ ਕਹੀਏ ਨਾ ਕਿ ਅੱਕਿਆ ਫਿਰਦਾ ਸੀਗਾ, ਉਹ ਅੱਜ ਵੀ ਉੱਥੇ ਬਹੁਤ ਜ਼ਿਆਦਾ ਬੋਲਿਆ। ਇੱਥੋਂ ਤੱਕ ਕਿ ਉਹਨੇ ਪਹਿਲਾਂ ਸਕੱਤਰੇਤ ਦੇ ਵਿੱਚ ਜਿਹੜੀ ਮੀਟਿੰਗ ਕਰਦੇ ਪਏ ਸੀ, ਉਸ ਮੀਟਿੰਗ ਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਜੇ ਉਹਨੂੰ ਮਨਾਉਣ ਆਇਆ ਗਿਆਨੀ ਗੁਰਬਚਨ ਸਿੰਘ ਤੇ ਦੱਸਦੇ ਆ ਕਿ ਉੱਥੇ ਰੋਣ ਲੱਗ ਪਿਆ ਗਿਆਨੀ ਗੁਰਮੁਖ ਸਿੰਘ। ਹੁਣ ਉੱਥੋਂ ਵੀ ਅੱਗੇ ਚੱਲ ਕੇ ਉਹਨੇ ਅੱਜ ਇੱਕ ਬਹੁਤ ਵੱਡਾ ਸਨਸਨੀਖੇਜ਼ ਖੁਲਾਸਾ ਕਰ ਦਿੱਤਾ। ਉਹ ਕਹਿੰਦਾ ਕਿ ਜਿਹੜੇ ਜਥੇਦਾਰ ਆ, ਜੋ ਵੀ ਫੈਸਲੇ ਅੱਜ ਤੱਕ ਲੈਂਦੇ ਆਏ ਆ 2, 4, 5 ਸਾਲਾਂ 'ਚ ਮੈਂ ਵੇਖਿਆ, ਉਹ ਸਾਰੇ ਫੈਸਲੇ ਸਿਆਸੀ ਪ੍ਰਭਾਵ ਦੇ ਹੇਠ ਲਏ ਗਏ ਆ। ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਡੇਰਾ ਮੁਖੀ ਵਾਲਾ ਮਾਫੀਨਾਮਾ, ਇਹ ਸਭ ਕੁਛ ਵਾਪਰਿਆ, ਜਿਹੜਾ ਐਪੀਸੋਡ ਇਹ ਸਾਰਾ ਵਾਪਰਿਆ, ਇਹਦੇ ਵਿੱਚ ਇੱਕ ਜਲੰਧਰ ਤੋਂ ਛਪਦੇ ਬਹੁਤ ਵੱਡੇ ਪੰਜਾਬੀ ਅਖਬਾਰ ਦੇ ਸੰਪਾਦਕ ਦੀ ਬਹੁਤ ਜ਼ਿਆਦਾ ਰੁਚੀ ਸੀ ਤੇ ਉਹ ਇਸ ਗੱਲ ਤੋਂ ਬਾਅਦ 'ਚ ਖਫਾ ਵੀ ਹੋਇਆ ਕਿ ਉਹਦੇ ਆਖੇ ਤੁਸੀਂ ਉਹਨੂੰ ਮਾਫੀ ਨਹੀਂ ਦੇ ਰਹੇ। ਉਹਨੇ ਇਹ ਵੀ ਖੁਲਾਸਾ ਕਰ ਦਿੱਤਾ। ਸੋ ਉੱਥੇ ਨਾਲ ਦੀ ਨਾਲ ਇਹੋ ਜਿਹਾ ਕੰਮ ਹੁੰਦਾ ਜਾਂਦਾ ਸੀਗਾ ਕਿ ਜਿਹਨੇ ਉੱਥੇ ਰੱਜ ਕੇ ਜਲੂਸ ਕੱਢਿਆ ਕਿ ਇੱਕ ਪਾਸੇ ਤੁਸੀਂ ਜਵਾਬ ਤਲਬੀ ਕਰ ਰਹੇ ਹੋ, ਤੁਸੀਂ ਤਨਖਾਹਾਂ ਲਾ ਰਹੇ ਹੋ, ਤੁਸੀਂ ਕਿਸੇ ਨੂੰ ਸਜ਼ਾ ਸੁਣਾ ਰਹੇ ਹੋ, ਦੂਜੇ ਪਾਸੇ ਤੁਸੀਂ ਆਪਣੀ ਭਰੋਸੇਯੋਗਤਾ ਦੀ ਆਪ ਹੀ ਤਰੰਗਲੀਆਂ ਨਾਲ ਚੱਕ ਕੇ ਖੇਪ ਵੱਟ ਰਹੇ ਹੋ। ਉੱਥੇ ਹੁਣ ਤੁਸੀਂ ਦੇਖੋ, ਜਿਹੜਾ ਜਥੇਦਾਰ ਤਨਖਾਹ ਲਾ ਰਿਹਾ, ਜਿਹੜਾ ਜਥੇਦਾਰ ਸਜ਼ਾ ਸੁਣਾ ਰਿਹਾ, ਉਹਦੇ ਵਿੱਚ ਆਪ ਉਹਦੇ ਨਾਲ ਦਾ ਜਥੇਦਾਰ ਦੋਸ਼ ਲਾਉਣ ਡਿਆ ਕਿ ਸਾਰੇ ਫੈਸਲੇ ਆ ਜਿਹੜੇ ਉਹ ਸਿਆਸੀ ਪ੍ਰਭਾਵ ਹੇਠ ਹੁੰਦੇ। ਸੋ ਇਹ ਬੜੀ ਅਜੀਬੋ-ਗਰੀਬ ਸਥਿਤੀ ਸੀ ਕਿ ਜਿਹੜੇ ਜਥੇਦਾਰ ਤੇ ਆਪ ਦੋਸ਼ ਲੱਗਦੇ ਪਏ ਆ, ਉਹ ਅਗਾਂਹ ਦੋਸ਼ੀਆਂ ਨੂੰ ਸਜ਼ਾ ਲਾ ਰਿਹਾ। ਫਿਰ ਦੂਜੀ ਗੱਲ,
ਗਿਆਨੀ ਗੁਰਮੁਖ ਸਿੰਘ ਨੇ ਜੋ ਕਿਹਾ ਉਹਦੀ ਮੇਰੇ ਖਿਆਲ ਦੇ ਨਾਲ ਨਵੇਂ ਸਿਰਿਓਂ ਪੜਤਾਲ ਹੋਣੀ ਚਾਹੀਦੀ, ਪਰ ਪੜਤਾਲ ਕਰਨੀ ਕਿੰਨੇ ਆ? ਧਾਰਮਿਕ ਮਸਲਿਆਂ ਚੋਂ ਬਹੁਤੇ ਲੋਕ ਹੈ ਜਿਹੜੇ ਉਹ ਕੰਨੀ ਬਚਾ ਕੇ ਪਾਸੇ ਲੰਘ ਜਾਂਦੇ ਆ। ਰਾਜਨੀਤਿਕ ਲੋਕ ਹੈ ਜਿਹੜੇ ਉਹ ਆਪਣੇ ਮਫਾਦ ਸਿੱਧੇ ਕਰੀ ਜਾਂਦੇ ਆ। ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਸਜ਼ਾ ਸੁਣਾਤੀ ਜਾਂ ਇਹ ਕਹਿੰਦੇ ਕਿ ਤਨਖਾਹ ਲਾਤੀ, ਉਹਨਾਂ ਦੇ ਵਿੱਚ ਇੱਕ ਬੰਦਾ ਤੇ ਇਹੋ ਜਿਹਾ ਜਿਹੜਾ ਇਸ ਕਾਰਨਾਮੇ ਤੋਂ ਚੰਦ ਦਿਨ ਪਹਿਲਾਂ ਇੱਕ ਸਜ਼ਾ ਭੁਗਤ ਕੇ ਗਿਆ ਸੀ, ਇੱਕ ਤਨਖਾਹ ਭੁਗਤ ਕੇ ਗਿਆ, ਸਿਕੰਦਰ ਸਿੰਘ ਮਲੂਕਾ, ਉਹਦੇ ਲਈ ਵੀ ਆਮ ਤਨਖਾਹ। ਇਸ ਤਰ੍ਹਾਂ ਦੇ ਹੋਰ ਵੀ ਹੋ ਸਕਦੇ ਜਿਹੜੇ ਕੱਲ ਨੂੰ ਇਹੋ ਜਿਹਾ ਕੰਮ ਫੇਰ ਕਰ ਦੇਣਗੇ। ਉਹਨਾਂ ਲਈ ਕੀ ਪ੍ਰਬੰਧ ਆ? ਲੋਕੀ ਹੈਰਾਨ ਆ ਕਿ ਜੇ ਕੋਈ ਜਾ ਕੇ ਸ਼ਰਧਾ ਭਾਵਨਾ ਨਾਲ ਸੇਵਾ ਕਰਦਾ ਉਹਦੇ ਲਈ ਵੀ ਉਹ, ਤੇ ਜਿਹੜਾ ਕੋਈ ਗੁਨਾਹ ਕਰਕੇ ਉੱਥੇ ਆਉਂਦਾ ਉਹਦੇ ਲਈ ਵੀ ਉਹੀ ਕਿ ਭਾਂਡੇ ਮਾਂਜ ਦਿਓ, ਸਭ ਕੁਝ ਠੀਕ ਠਾਕ ਆ। ਹੁਣ ਦੂਜੀ ਗੱਲ ਸਭ ਤੋਂ ਵੱਡੀ ਇਹ ਆ ਕਿ ਦੇਖੋ ਜਿਹੜੇ ਇਹ ਆਗੂ ਉੱਥੇ ਗਏ ਸਰਸੇ ਵਾਲੇ ਦੇ, ਉੱਥੇ ਜਾ ਕੇ ਸ਼ਰਨ ਦੇ ਵਿੱਚ ਜਾ ਕੇ ਵੋਟਾਂ ਮੰਗ ਕੇ ਆਏ, ਇਹਨਾਂ ਦੇ ਕਿਸੇ ਵੀ ਹਲਕੇ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਨਿੱਜੀ ਤੌਰ ਤੇ ਸਮਰਥਨ ਨਹੀਂ ਦਿੱਤਾ। ਸਾਰਿਆਂ ਨੂੰ ਪਤਾ ਹੈ ਨਾ, ਉਹਨਾਂ ਨੇ ਇਹ ਨਹੀਂ ਕਿਹਾ ਅਸੀਂ ਫਲਾਣੀ ਥਾਂ ਤੋਂ ਸਿਕੰਦਰ ਸਿੰਘ ਮਲੂਕਾ ਨੂੰ ਸਮਰਥਨ ਦੇ ਰਹੇ ਹਾਂ, ਫਲਾਣੀ ਥਾਂ ਤੋਂ ਫਲਾਣੇ ਸਿੰਘ ਨੂੰ ਸਮਰਥਨ ਦੇ ਰਹੇ ਹਾਂ। ਹੋਇਆ ਕੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਖੁੱਲੇ ਰੂਪ ਦੇ ਵਿੱਚ ਅਕਾਲੀ ਦਲ ਨੂੰ ਸਮਰਥਨ ਦੇ ਰਹੇ ਹਾਂ। ਜੇ ਡੇਰੇ ਉੱਥੇ ਡੇਰੇ ਦੇ ਵਿੱਚ ਜਾ ਕੇ ਵੋਟ ਮੰਗਣੀ ਗੁਨਾਹ, ਜਿਹੜਾ ਕਿ ਲੋਕਤੰਤਰ ਦੇ ਵਿੱਚ ਹਰੇਕ ਬੰਦਾ ਮੰਗ ਸਕਦਾ, ਜੇ ਉਹ ਇਹਨਾਂ ਦੀ ਨਜ਼ਰ 'ਚ ਗੁਨਾਹ ਆ, ਤੇ ਫਿਰ ਜਿਹੜਾ ਖੁੱਲੇ ਰੂਪ ਦੇ ਵਿੱਚ ਸਮਰਥਨ ਲੈਣ ਡਿਆ ਉਸ ਪਾਰਟੀ ਦਾ, ਉਸ ਸੰਗਠਨ ਦਾ ਪ੍ਰਧਾਨ ਪਾਸੇ ਕਿਉਂ ਆ? ਉਹਨੂੰ ਕਿਉਂ ਨਹੀਂ ਤਲਬ ਕੀਤਾ ਜਾਂਦਾ? ਉਹਨੂੰ ਕਿਉਂ ਨਹੀਂ ਇਸ ਕਤਾਰ 'ਚ ਬਿਠਾਇਆ ਜਾਂਦਾ? ਲੋਕ ਤੇ ਹੁਣ ਇਹ ਵੀ ਚਰਚਾ ਕਰਨ ਡਏ ਆ ਕਿ ਇਹ ਸਾਰਾ ਪ੍ਰਪੰਚ ਰਚਿਆ ਗਿਆ ਔਰ ਆਉਣ ਵਾਲੇ ਦਿਨਾਂ 'ਚ ਇਹ ਵੀ ਹੋ ਸਕਦਾ ਕਿ ਇਹਨਾਂ ਦੇ ਵਿੱਚੋਂ ਕੁਝ ਬੰਦਿਆਂ ਦੀ ਅਕਾਲੀ ਦਲ 'ਚੋਂ ਕੁਝ ਸਮੇਂ ਲਈ ਛਾਂਟੀ ਕਰਕੇ ਉਹਨਾਂ ਨੂੰ ਕਹਿ ਦੇਣ ਕਿ ਜਾਓ ਘੁੰਮ ਫਿਰਿਓ, ਤੇ ਬਾਅਦ ਦੇ ਵਿੱਚ ਇਸੇ ਪਾਰਟੀ ਦੇ ਪ੍ਰਧਾਨ ਨੂੰ ਜਿਹੜਾ ਕਿ ਉੱਥੇ ਤਲਬ ਹੋਣਾ ਬਣਦਾ ਸੀ ਉਹਨੂੰ ਉੱਥੇ ਕਿਸੇ ਅਵਾਰਡ ਦੇ ਨਾਲ, ਕਿਉਂਕਿ ਅਵਾਰਡ ਵੀ ਅੱਜ ਕੱਲ੍ਹ ਇਹਨਾਂ ਦੇ ਕੋਲ ਬਹੁਤ ਪਏ ਆ, ਹੋ ਸਕਦਾ ਉੱਥੇ ਸਨਮਾਨਿਤ ਵੀ ਕਰਦੇ ਨੇ। ਸੋ ਇਹ ਸਾਰਾ ਕੁਝ ਜੋ ਚੱਲਿਆ ਕਿ ਜਿਹੜੇ ਬੰਦੇ ਦੇ ਸਾਰੇ ਇਸ ਸਕੀਮ ਪਿੱਛੇ ਸਾਰੇ ਧੰਦੇ ਸਨ ਜਿਸ ਗਰਾਰੀ ਦੇ, ਉਹ ਉਹਨੂੰ ਤਾਂ ਪਾਸੇ ਕਰ ਦਿੱਤਾ ਗਿਆ, ਤੇ ਜਿਹੜੇ ਇੱਕ ਮੋਹਰੇ ਸੀਗੇ ਉਹਨਾਂ ਨੂੰ ਇਹ ਸਜ਼ਾ ਦੇ ਤੌਰ ਤੇ, ਰਸਮ ਦੇ ਤੌਰ ਤੇ ਵਰਤ ਲਿਆ ਗਿਆ। ਸੋ ਸਾਰਾ ਜਿਹੜਾ ਐਪੀਸੋਡ ਸੀ ਅੱਜ ਦਾ, ਉਹ ਲੋਕਾਂ ਨੂੰ ਫਿਰ ਇੱਕ ਵਾਰੀ ਬਹੁਤ ਹੈਰਾਨ ਤੇ ਨਹੀਂ ਕਰਕੇ ਗਿਆ, ਪਰ ਪਰੇਸ਼ਾਨ ਜ਼ਰੂਰ ਕਰਕੇ ਗਿਆ ਕਿ ਆਖਿਰ ਬਹਾਦਰ ਕੌਮ, ਜੁਝਾਰਵਾਦੀ ਕੌਮ, ਸਿਧਾਂਤਵਾਦੀ ਕੌਮ, ਆਦਰਸ਼ਵਾਦੀ ਕੌਮ ਹੈ ਜਿਹੜੀ, ਉਸ ਕੌਮ ਦੀ ਇਹ ਜਿਹੜੀ ਲੀਡਰਸ਼ਿਪ ਆ, ਇਹ ਜਿਹੜੇ ਰਹਿਬਰ ਆ, ਉਹ ਕਿਉਂ ਇੰਨੀ ਜ਼ਿਆਦਾ ਖਿੱਲੀ ਉਡਾ ਰਹੇ ਆ? ਤੇ ਉਸ ਜਿਵੇਂ ਇੱਕ ਸ਼ਾਇਰ ਨੇ ਕਿਹਾ ਸੀਗਾ ਨਾ, ਇਹੋ ਜਿਹੇ ਲੋਕਾਂ ਪ੍ਰਤੀ वो याद करके सारे हौका जब भर लेंदे के दरबार में जब औदों के लिए पैरों पे अनहा गिर जाती है, कौमों के सर झुक जाते हैं, चकरा के हया गिर जाती है। अब तक तो हमारी आंखों ने बस 2 ही तमाशे देखे हैं, या कौम के रहबर गिरते हैं या लोकसभा गिर जाती है। जी जी। अगली ਆਪਾਂ ਮਿੰਟੂ ਜੀ ਗੱਲਬਾਤ ਕਰੀਏ। ਕੈਪਟਨ ਸਰਕਾਰ ਪਾਕਿਸਤਾਨ ਤੇ ਨੇਪਾਲ ਨੂੰ ਵੇਚੇਗੀ ਬਿਜਲੀ, ਇਹਨਾਂ ਦੀ ਵੀ ਸਰਪਲਸ ਆ? ਉਹ ਇਹਨਾਂ ਨੂੰ ਕਹੋ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਵੇਚੀ ਸੀ ਉਹਦੇ ਬਿੱਲ ਤੇ ਪਹਿਲਾਂ ਉਗਰਾ ਕੇ ਲੈ ਆਓ ਜੀ, ਫਿਰ ਆਪਦੀ ਵੇਚ ਲਿਓ। ਉਹ ਤੇ ਬਿੱਲ ਅਸਲੇ ਅੜੇ ਪਏ। ਏਦਾਂ ਲੱਗਦਾ ਜਿੱਦਾਂ ਨਾ ਰਾਜਕਰਮੀ ਸਿੰਘ ਦੀ ਪੂਰੋ ਗਈ ਆ ਤੇ ਪੂਰੋ ਆ ਗਈ ਆ, ਗਿੱਧੇ ਦਾ ਪੰਗਾ ਚੱਲੂਗਾ। ਇੱਕ ਗਿਆ ਸੀ ਪਿੱਛੇ, ਦੂਜਾ ਵੀ ਉਹ ਆ ਗਿਆ। ਕੈਪਟਨ ਅਮਰਿੰਦਰ ਸਿੰਘ ਇੱਕ ਨਵਾਂ ਫਾਰਮੂਲਾ ਕੱਢ ਰਿਹਾ ਕਿ ਦੇਖੋ ਜੀ ਸਾਡੇ ਕੋਲ ਬਿਜਲੀ ਵਾਧੂ ਆ, ਅਸੀਂ ਬਿਜਲੀ ਵੇਚਣੀ ਆ, ਔਰ ਵੇਚਣ ਲਈ ਨੇਪਾਲ ਤੇ ਪਾਕਿਸਤਾਨ ਸਾਡੇ ਲਈ ਆਦਰਸ਼ ਦੇਸ਼ ਆ। ਪਾਕਿਸਤਾਨ ਤੇ ਹੈ ਪਰ ਨੇਪਾਲ ਤੇ ਸਭ ਤੋਂ ਬਹੁਤ ਦੂਰ ਆ। ਉਹਦੇ ਬਿਜਲੀ ਕਿਵੇਂ ਪਹੁੰਚਾਈ ਜਾਣੀ ਆ, ਉਹ ਤੇ ਹਾਲੇ ਰਸਤਾ ਬਾਅਦ ਚ ਕੱਢਿਆ ਜਾਏਗਾ ਕਿ ਪਹਿਲਾਂ ਕੇਂਦਰੀ ਪੂਲ ਦੇ ਵਿੱਚ ਜਾਏਗੀ, ਕੇਂਦਰੀ ਗ੍ਰਿਡ ਦੇ ਵਿੱਚ ਜਾਏਗੀ, ਉੱਥੋਂ ਵੇਚਣਗੇ ਜਾਂ ਕੋਈ ਲਾਈਨ ਵਿਛਾਉਣਗੇ, ਉਹ ਬਾਅਦ ਦੀ ਗੱਲ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੀ ਭਾਰਤ ਸਰਕਾਰ ਹੈ ਜਿਹੜੀ ਉਹ ਮਨਜ਼ੂਰੀ ਦੇਵੇਗੀ, ਕਿਉਂਕਿ ਪਾਕਿਸਤਾਨ ਦੇ ਨਾਲ ਤੇ ਉਹ ਕ੍ਰਿਕਟ ਖੇਡਣੀ ਵੀ ਪਸੰਦ ਨਹੀਂ ਕਰਦੇ। ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਕਲਾਕਾਰ ਆਏ ਸਨ ਵਰਕ ਵੀਜ਼ੇ ਤੇ, ਉਹਨਾਂ ਨੂੰ ਵੀ ਇੱਥੋਂ ਭਜਾ ਦਿੱਤਾ ਗਿਆ। ਰਾਸ਼ਟਰ ਭਗਤ ਜਿਹੜੇ ਆ ਉਹ ਮਗਰ ਲੱਗ ਗਏ, ਉਹਨਾਂ ਦੇ ਡੰਡੇ ਲੈ ਕੇ, ਡਾਂਗਾ ਲੈ ਕੇ ਉਹਨਾਂ ਨੂੰ ਵਾਘੇ ਬਾਰਡਰ ਤੋਂ ਪਾਰ ਕਰਕੇ ਆਏ। ਤੇ ਜਦੋਂ ਇਹੋ ਜਿਹੇ ਮਾਹੌਲ ਬਣੇ ਹੋਏ ਆ ਦੋਨਾਂ ਦੇਸ਼ਾਂ ਦੇ ਦਰਮਿਆਨ, ਕੁਲਭੂਸ਼ਣ ਯਾਦਵ ਨੂੰ ਲੈ ਕੇ ਫਿਰ ਇੱਕ ਵਾਰੀ ਦੋਨੇ ਮੁਲਕ ਆ ਜਿਹੜੇ ਕੂਟਨੀਤਿਕ ਮੰਚ ਤੇ ਇੱਕ ਦੂਜੇ ਦੇ ਨੱਕ ਨਾਲ ਨੱਕ ਜੋੜ ਕੇ ਖੜੇ ਆ, ਉਸ ਸਟੇਜ ਦੇ ਵਿੱਚ ਜਾ ਕੇ ਇਹ ਗੱਲ ਕਹਿਣੀ ਕਿ ਜੀ ਸਾਨੂੰ ਬਿਜਲੀ ਵੇਚਣ ਦੀ ਇਜਾਜ਼ਤ ਦਿਓ, ਆਗਿਆ ਦਿਓ। ਪਰ ਮੇਰੇ ਖਿਆਲ ਦੇ ਨਾਲ ਕੋਈ ਹਰਜ ਵੀ ਨਹੀਂ
ਜੇ ਆਪਾਂ ਖਿਆਲੀ ਪਲਾਓ ਪਕਾਉਣੇ ਹੋਣ ਤੇ ਉਹਦੇ ਤੇ ਕਿਹੜਾ ਕੋਈ ਟੈਕਸ ਲੱਗਣਾ। ਸੋ ਕੈਪਟਨ ਅਮਰਿੰਦਰ ਸਿੰਘ ਖਿਆਲੀ ਪਲਾਓ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਪਕਾਏ ਪਰ ਉਹ ਕੱਚ ਪੱਕੇ ਰਹਿ ਗਏ, ਪੱਕੇ ਹੈ ਹੀ ਨਹੀਂ। ਉਸੇ ਤਰ੍ਹਾਂ ਹੁਣ ਇਹਨਾਂ ਨੇ ਪਕਾਉਣ ਦੀ ਕੋਸ਼ਿਸ਼ ਕਰਨੀ ਹੈ, ਠੀਕ ਹੈ ਕਰ ਲੈਣ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇਹ ਪੰਗਾ ਹੀ ਕਿਉਂ ਲਿਆ। ਹੁਣ ਤੁਸੀਂ ਹੋਕਾ ਜੋ ਦਿੰਦੇ ਫਿਰਦੇ ਹੋ ਕਿ ਸਾਡੀ ਬਿਜਲੀ ਲੈ ਲਓ, ਬਿਜਲੀ ਲੈ ਲਓ, ਬਿਜਲੀ ਲੈ ਲਓ, ਤੇ ਤੁਸੀਂ ਇੰਨੀ ਬਿਜਲੀ ਪੈਦਾ ਕਿਉਂ ਕੀਤੀ। ਇਹ ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਗੱਲ 'ਚ ਸਿਆਪਾ ਪਾ ਗਿਆ। ਹੁਣ ਇਹਨਾਂ ਨੂੰ ਪਤਾ ਕਿ ਅਸੀਂ ਉਹ ਬਿਜਲੀ ਵਰਤੀਏ ਜਾਂ ਨਾ ਵਰਤੀਏ, ਸਾਨੂੰ 1 ਸਾਲ ਦਾ ਜਿਹੜਾ 2000-3000 ਕਰੋੜ ਰੁਪਈਆ ਉਹ ਨਿੱਜੀ ਥਰਮਲ ਪਲਾਂਟਾਂ ਨੂੰ ਦੇਣਾ ਹੀ ਪੈਣਾ। ਤੇ ਕਿਉਂ ਨਾ ਹੁਣ ਉਹ ਪੈਸਾ ਜਿਹੜਾ ਇੱਧਰ ਉੱਧਰੋਂ ਇਕੱਠਾ ਕਰ ਲਈਏ। ਹੁਣ ਤਰਲਾ ਹੈ, ਤਰਲਾ ਅਸੀਂ ਮਾਰੀਏ, ਕੋਈ ਸਾਡਾ ਤਰਲਾ ਮਨਜ਼ੂਰ ਕਰੇ ਜਾਂ ਨਾ ਕਰੇ ਅਗਲੇ ਤੇ ਡਿਪੈਂਡ ਆ। ਹੁਣ ਦਿੱਲੀ ਸਾਨੂੰ ਇਜਾਜ਼ਤ ਦੇਵੇ ਜਾਂ ਨਾ ਦੇਵੇ ਉਹ ਉਹਨਾਂ ਤੇ ਮਨਸਰ ਆ, ਪਰ ਅਸੀਂ ਤੇ ਪੰਗਾ ਪਾ ਲਿਆ ਨਾ। ਜੇ ਉਹ ਬਿਜਲੀ ਨਹੀਂ ਵਿਕਦੀ ਤੇ ਕੀ ਉਹ 2000, 2500, 3000 ਕਰੋੜ ਰੁਪਈਆ ਜਿਹੜਾ ਜਾਣਾ ਵਾ ਕਿ ਉਹ ਫਿਰ ਦਬੇ ਕੁਚਲੇ ਲੋਕਾਂ ਦੀ ਜੇਬ ਚੋਂ ਕੱਢਿਆ ਜਾਓ ਔਰ ਧੌਣ ਤੇ ਗੋਡਾ ਰੱਖ ਕੇ ਕੱਢਿਆ ਜਾਓ। ਇਹ ਸਭ ਤੋਂ ਵੱਡਾ ਸਵਾਲ ਆ। ਦੂਜੀ ਗੱਲ ਇਹ ਆ, ਇਹ ਜਦੋਂ ਪੁੱਠੇ ਪਾਸੇ ਮਰਨ ਵਾਲੀ ਗੱਲ ਕਰਦੇ ਆ, ਦੇਖੋ ਜਦੋਂ ਤੁਸੀਂ ਆਹ ਗੱਲ ਕਹਿੰਦੇ ਹੋ ਕਿ ਅਸੀਂ ਬਿਜਲੀ ਵੇਚਣੀ ਆ, ਜੇ ਤੁਸੀਂ ਇੱਥੋਂ ਤੱਕ ਜਾ ਕੇ ਗੱਲ ਕਹਿੰਦੇ ਹੋ ਕਿ ਅਸੀਂ ਬਿਜਲੀ ਵੇਚਣੀ ਆ, ਤੇ ਤੁਸੀਂ ਇੱਕ ਕੰਮ ਹੋਰ ਕਿਉਂ ਨਹੀਂ ਕਰਦੇ? ਤੁਸੀਂ ਪਾਕਿਸਤਾਨ ਦੇ ਨਾਲ ਟ੍ਰੇਡ ਕਿਉਂ ਨਹੀਂ ਖੁਲਵਾਉਂਦੇ? ਕਿ ਇੱਧਰਲੇ ਪਾਸੇ ਜ਼ੋਰ ਕਿਉਂ ਨਹੀਂ ਲਾਉਂਦੇ ਕਿ ਸਾਡਾ ਪਾਕਿਸਤਾਨ ਦੇ ਨਾਲ ਵਪਾਰ ਖੁੱਲਿਆ ਜਾਵੇ? ਮੈਂ ਸ਼ਰਤ ਦਿੰਦਾ ਜਿਸ ਦਿਨ ਇਹ ਵਪਾਰ ਖੁੱਲ ਜਾਵੇ, ਖੁੱਲੇ ਰੂਪ ਦੇ ਵਿੱਚ ਵਪਾਰ ਹੋਣ ਲੱਗ ਜਾਵੇ ਦੋਨਾਂ ਪੰਜਾਬਾਂ ਦਾ, ਉਸ ਦਿਨ ਆ ਜਿਹੜਾ ਪੰਜਾਬ ਦਾ ਕਿਸਾਨ ਅੱਜ ਆਪਣੀ ਹੋਂਦ ਦੀ ਲੜਾਈ ਲੜਦਾ ਪਿਆ, ਇਹ ਉੱਤੇ ਆ ਜਾਊ। ਉਸ ਦਿਨ ਇਹਦੀ ਖੁਦਕੁਸ਼ੀਆਂ ਦੀ ਇਹ ਕਹਾਣੀ ਬਦਲ ਜਾਊਗੀ, ਕਿਉਂਕਿ ਜੋ ਚੀਜ਼ਾਂ ਇੱਥੋਂ ਦਾ ਕਿਸਾਨ ਪੈਦਾ ਕਰਦਾ ਹੈ ਉਹਦਾ ਮੁੱਲ ਬਹੁਤ ਹੈ ਪਾਕਿਸਤਾਨ ਦੇ ਵਿੱਚ। ਉੱਧਰ ਕਈ ਚੀਜ਼ਾਂ ਨਹੀਂ ਪੈਦਾ ਹੁੰਦੀਆਂ ਜੋ ਸਾਡਾ ਇੱਥੋਂ ਦਾ ਕਿਸਾਨ ਬਹੁਤਾਤ ਦੇ ਵਿੱਚ ਕਰਦਾ। ਪਾਕਿਸਤਾਨ ਦੇ ਵਿੱਚ ਉਹਨਾਂ ਚੀਜ਼ਾਂ ਦੀ ਕਮੀ ਹੈ, ਜਿਹੜਾ ਇੱਥੇ ਬਹੁਤ ਸਾਰੀਆਂ ਚੀਜ਼ਾਂ ਕਿਸਾਨ ਪੈਦਾ ਕਰਦਾ। ਸੋ ਉਹਨਾਂ ਚੀਜ਼ਾਂ ਦਾ ਵੱਟਾ ਸੱਟਾ ਹੋ ਜੇ, ਉੱਧਰਲੀਆਂ ਚੀਜ਼ਾਂ ਜਿਹੜੀਆਂ ਸਾਡੇ ਇੱਧਰ ਆਉਣ, ਸਾਡੀਆਂ ਚੀਜ਼ਾਂ ਉੱਧਰ ਜਾਣ, ਉਹਨਾਂ ਦੀ ਕਿਸਾਨੀ ਨੂੰ ਵੀ ਠੁੰਮਣਾ ਮਿਲੂ, ਸਾਡੀ ਕਿਸਾਨੀ ਜਿਹੜੀ ਬਦਹਾਲ ਆ ਇਹਨੂੰ ਵੀ ਠੁੰਮਣਾ ਮਿਲੂ। ਸੋ ਇਸ ਪਾਸੇ ਧਿਆਨ ਦੇਣ ਦੀ ਲੋੜ ਆ। ਠੀਕ ਹੈ ਜੇ ਬਿਜਲੀ ਵਿਕਦੀ, ਮੈਂ ਨਹੀਂ ਕਹਿੰਦਾ ਇੰਨੀ ਬਿਜਲੀ ਰੱਖ ਕੇ ਅਸੀਂ ਹੁਣ ਬੱਠਲਾਂ ਦੇ ਵਿੱਚ ਤੇ ਪਾਉਣੋਂ ਰਹੇ, ਉਹਨੂੰ ਕਿਸੇ ਵੇਲੇ ਤੇ ਲਾਉਣਾ ਹੀ ਆ, ਪਰ ਇਹ ਪੈਦਾ ਕਰਨ ਵੇਲੇ ਸੋਚਣਾ ਸੀਗਾ ਜਿਹਨਾਂ ਲੋਕਾਂ ਨੇ ਪੰਗੇ ਲਏ ਆ ਉਹਨਾਂ ਨੂੰ ਹੁਣ ਜਵਾਬ ਤਲਬ ਕਰਨਾ ਚਾਹੀਦਾ ਕਿ ਭਾਈ ਤੁਸੀਂ ਇਹ ਲੋਕਾਂ ਦੇ ਗੱਲ ਦੇ ਵਿੱਚ ਸਿਆਪਾ ਕਿਉਂ ਪਾ ਗਏ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜਦੋਂ ਅਸੀਂ ਸੱਤਾ 'ਚ ਆਵਾਂਗੇ ਅਸੀਂ ਇਹ ਜਿਹੜੇ ਨਿੱਜੀ ਥਰਮਲ ਪਲਾਂਟ ਆ ਇਹਨਾਂ ਦਾ ਆਡਿਟ ਕਰਾਂਗੇ। ਹੁਣ ਕਰਾਉਣ ਆਡਿਟ, ਹੁਣ ਬਿਜਲੀ ਜੋ ਵੇਚਣ ਤੁਰ ਪਿਆ ਸਿਰ ਤੇ ਰੱਖ ਕੇ ਜਿਹੜੀ ਪੰਡ ਔਰ ਬਗਲੀ ਪਾ ਕੇ ਕਿਆ ਬਿਜਲੀ ਲੈ ਲਓ, ਬਿਜਲੀ ਲੈ ਲਓ। ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਪਹਿਲਾਂ ਆਡਿਟ ਕਰਾਉਣ, ਔਰ ਜੋ ਉਹਦੇ 'ਚ ਗਬਨ ਘਪਲਾ ਹੋਇਆ ਜਿਨ੍ਹਾਂ ਲੋਕਾਂ ਨੇ ਕਮਿਸ਼ਨ ਖਾਧੇ ਪਹਿਲਾਂ ਉਹਨਾਂ ਦੀ ਗੱਲ 'ਚ ਅੰਗੂਠਾ ਦੇ ਕੇ ਹਿਸਾਬ ਕਿਤਾਬ ਕਰਨ, ਉਸ ਤੋਂ ਬਾਅਦ ਜਿਹੜੀ ਬਚੀ ਆ ਬਿਜਲੀ ਉਹ ਵੇਚਣ ਤੁਰ ਪੈਣ। ਪਰ ਜੋ ਵਾਅਦਾ ਕੀਤਾ ਉਹ ਤਾਂ ਪੂਰਾ ਕਰ ਲੈਣ। ਦੂਜੀ ਗੱਲ ਹੈ ਕਿ ਬਿਜਲੀ ਜਿਹੜੀ ਆ ਉਹ ਇੱਥੋਂ ਹੁਣ ਬਾਹਰ ਜਾਣੀ ਮੁਸ਼ਕਿਲ ਹੈ। ਇਸ ਬਿਜਲੀ ਨੇ ਸਾਨੂੰ ਝਟਕੇ ਦੇਣੇ ਆ, ਸੋ ਝਟਕੇ ਲੈਣ ਲਈ ਤਿਆਰ ਹੋ ਜਾਣ। ਜੀ ਜੀ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਵੀ ਟਾਈਮ ਮੈਗਜ਼ੀਨ ਦੀ ਵੋਟਿੰਗ 'ਚ ਮੋਦੀ ਦਾ ਪੱਲਾ ਖਾਲੀ ਰਿਹਾ। ਲੋਕੀ ਕਹਿੰਦੇ ਪਏ ਆ ਉੱਥੇ EVM ਮਸ਼ੀਨਾਂ ਨਹੀਂ ਹੋਣੀਆਂ, EVM ਮਸ਼ੀਨਾਂ ਹੁੰਦੀਆਂ ਫਿਰ ਬੱਲੇ ਬੱਲੇ ਹੋ ਜਾਣੀ ਸੀ। ਮਜ਼ਾਕ ਕਰਦੇ ਪਏ ਲੋਕ, ਪਰ ਐਤਕੀ ਵਾਕਈ ਮਜ਼ਾਕ ਹੋਇਆ। ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਰਾਜ ਕਰਨਵੀਰ ਸਿੰਘ ਜੀ ਜਦੋਂ ਟਾਈਮਜ਼ ਮੈਗਜ਼ੀਨ ਨੇ ਆਪਣਾ ਰੀਡਰ ਸਰਵੇ ਕੀਤਾ ਜੀ, ਰੀਡਰ ਪੋਲਿੰਗ ਸਰਵੇ ਕੀਤਾ, ਉਹਦੇ 'ਚ ਨਰਿੰਦਰ ਮੋਦੀ ਬਹੁਤ ਜ਼ਿਆਦਾ ਵੋਟਿੰਗ ਲੈ ਕੇ ਗਿਆ ਸੀ, ਬਹੁਤ ਜ਼ਿਆਦਾ। ਮੇਰੇ ਖਿਆਲ ਦੇ ਨਾਲ 11% ਸੀ, ਜੂਲੀਅਨ ਅਸਾਂਜੇ ਦੀ 9% ਸੀ, ਔਰ ਵਲਾਦੀਮੀਰ ਪੁਤਿਨ ਤੇ ਤੁਹਾਡੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ 8% ਸੀ, ਜਿੱਥੋਂ ਤੱਕ ਮੈਨੂੰ ਯਾਦ ਆ। ਨਰਿੰਦਰ ਮੋਦੀ ਐਨ ਮੌਕੇ ਤੇ ਇਸ ਕਰਕੇ ਪਛੜ ਗਿਆ ਸੀ ਕਿਉਂਕਿ ਉਹਨਾਂ ਦਾ ਜਿਹੜਾ ਸੰਪਾਦਕੀ ਬੋਰਡ ਆ ਅੰਤਮ ਫੈਸਲਾ ਉਹ ਲੈਂਦਾ। ਸੰਪਾਦਕੀ ਬੋਰਡ ਨੇ ਉਦੋਂ ਡੋਨਾਲਡ ਟਰੰਪ ਨੂੰ ਪਰਸਨ ਆਫ ਦਾ ਈਅਰ ਚੁਣਿਆ ਸੀ। ਠੀਕ ਆ, ਐਤਕੀ ਵੀ ਉਹ ਦੌੜ ਲੱਗੀ, ਉਹ ਐਤਕੀ ਵੀ ਮੁਕਾਬਲਾ ਸੀ, ਪਰ ਇਸ ਵਾਰੀ ਅਸੀਂ ਹੈਰਾਨ ਰਹਿ ਗਏ ਕਿ ਨਰਿੰਦਰ ਮੋਦੀ ਨੂੰ 0% ਵੋਟਿੰਗ ਹੋਈ ਆ ਜੀ। 1% ਤੱਕ ਵੀ ਉਹਦਾ ਅੰਕੜਾ ਨਹੀਂ ਪਹੁੰਚਿਆ, ਯਾਨੀ ਥੋੜਾ ਖਾਲੀ ਦਾ ਖਾਲੀ ਰਹਿ ਗਿਆ। 1% ਦੀ ਵੋਟ ਨਹੀਂ ਪਈ, ਜਦਕਿ ਜਿਹੜਾ ਫਿਲੀਪੀਨ ਦਾ ਰਾਸ਼ਟਰਪਤੀ ਹੈ ਉਹ ਰੋਡਰਿਗ ਦੁਤਾਰੈਤ, ਉਹ ਦੁਤਾਰੈਤ ਜਿਹੜਾ ਵਾਹਵਾ ਵਿਵਾਦਤ ਬੰਦਾ, ਓਬਾਮੇ ਨੂੰ ਤੇ ਉਹਨੇ ਗਾਲ ਹੀ ਕੱਢਤੀ ਸੀ ਇੱਕ ਵਾਰੀ ਸਿੱਧੇ ਰੂਪ ਦੇ ਵਿੱਚ। ਬੰਦਾ ਪੁੱਠੇ ਦਿਮਾਗ ਦਾ, ਉੱਥੇ ਫੜ ਕੇ ਜਿਹੜੇ ਤਸਕਰ ਹੈ ਉਹਨਾਂ ਨੂੰ ਮਾਰੀ ਜਾਂਦਾ।
ਉਹ ਬੰਦਾ ਇਸ ਸਮੇਂ ਵੋਟਿੰਗ ਦੇ ਵਿੱਚ ਮੇਰੇ ਖਿਆਲ ਦੇ ਨਾਲ ਪਹਿਲੇ ਨੰਬਰ ਤੇ ਆ, ਤੇ ਉਹਨੂੰ ਚੁਣੌਤੀ ਦਿੱਤੀ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ। ਪੋਪ ਫਰਾਂਸਿਸ ਹੈ ਜਿਹੜਾ, ਉਹ ਤੀਜੇ ਨੰਬਰ ਤੇ ਆ। ਬਿਲ ਗੇਟਸ ਤੇ ਮਾਰਕ ਜ਼ੁਕਰਬਰਗ ਹੈ ਜਿਹੜੇ, ਉਹ ਇਹ ਤੋਂ ਪਿੱਛੇ ਆ। ਯਾਨੀ ਜਿਹੜਾ ਨਰਿੰਦਰ ਮੋਦੀ ਪਿਛਲੇ ਵਾਰੀ ਰੀਡਰ ਪੋਲਿੰਗ ਸਰਵੇ ਦੇ ਵਿੱਚ ਅਵਲ ਸੀ, ਪਹਿਲੇ ਨੰਬਰ ਤੇ ਸੀ, ਉਹ ਐਤਕੀ ਫਾਟੀ ਰਹਿ ਗਿਆ ਜੀ। ਹੁਣ ਸਾਰੇ ਹੈਰਾਨ ਇਸ ਗੱਲੋਂ ਆ ਕਿ ਜੇ ਟਵਿੱਟਰ ਤੇ ਝਾਤੀ ਮਾਰੀਏ ਤੇ ਨਰਿੰਦਰ ਮੋਦੀ ਦੇ ਸਭ ਤੋਂ ਜ਼ਿਆਦਾ ਫੋਲੋਅਰ ਹੈ। ਹੁਣ ਲੋਕ ਇਹ ਵੀ ਸ਼ੱਕ ਕਰਨ ਲੱਗ ਪਏ ਆ ਕਿ ਕਿਤੇ ਇਹ ਫੋਲੋਅਰ ਉਸ ਤਰ੍ਹਾਂ ਤਾਂ ਨਹੀਂ ਲੈ ਜਿਵੇਂ ਸਾਡੇ ਅੱਜ ਕੱਲ੍ਹ ਪੰਜਾਬੀ ਗਾਇਕ ਕਿਲੋਆਂ ਦੇ ਭਾਅ ਲਾਈਕ ਲੈ ਲੈਂਦੇ ਆ, ਯੂਟਿਊਬ ਤੇ ਹਿੱਟ ਲੈ ਲੈਂਦੇ ਆ, ਕਿਤੇ ਉਸ ਤਰ੍ਹਾਂ ਫੋਲੋਅਰਸ ਫਿਰ ਨਹੀਂ ਆ ਜਾਂਦੇ। ਇਹ ਲੋਕ ਸੋਚ ਰਹੇ ਆ। ਦੂਜੀ ਗੱਲ ਇਹ ਸੋਚਦੇ ਪਏ ਆ ਕਿ ਸ਼ਾਇਦ ਹੋ ਸਕਦਾ ਹੈ ਨਰਿੰਦਰ ਮੋਦੀ ਦੇ ਭਗਤ MCT ਇਲੈਕਸ਼ਨ ਦੇ ਵਿੱਚ ਰੁੱਝੇ ਹੋਣ, ਵੋਟਿੰਗ ਕਰਨ ਦਾ ਇਹਨਾਂ ਨੂੰ ਮੌਕਾ ਨਾ ਮਿਲਿਆ ਹੋਵੇ, ਕੰਮ ਰਹਿ ਗਿਆ। ਪਰ ਫਿਰ ਵੀ ਹੈ ਬਹੁਤਾ ਨਰਿੰਦਰ ਮੋਦੀ ਨੂੰ ਇਸ ਚੀਜ਼ ਦਾ ਅਸਰ ਨਹੀਂ ਹੁੰਦਾ, ਕਿਉਂਕਿ ਉਹਨੇ ਤੇ ਉਹ ਗੱਲ ਕਹਿ ਦੇਣੀ ਹੈ ਜਿਵੇਂ ਉਹ ਕਹਿੰਦਾ ਸੀਗਾ ਕਿ ਨਾ ਹਮ ਤੋਂ ਫਕੀਰ ਆਦਮੀ ਹੈ ਜੀ, ਜੋ ਕੁਛ ਮਿਲੇ तो झोले में भर लेते हैं, नहीं तो खाली झोला मोढे पे धर के तर लेते हैं। ਜੀ ਜੀ। ਬਾਕੀ ਨਹੀਂ, ਵੈਸੇ ਸਨੈਪਚੈਟ ਨੂੰ ਵੀ ਅਨਇੰਸਟਾਲ ਕਰਨ 'ਚ ਲੱਗੇ ਹੋਏ ਨੇ ਨਾ, ਸੋ ਉੱਧਰ ਵੀ ਬਿਜ਼ੀ ਹੋ ਸਕਦੇ ਨੇ ਜੀ। ਅਤੇ ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰ ਲਈਏ ਵੀ ਇੱਕ ਵਾਰੀ ਫਿਰ ਘਰ ਵਿੱਚ ਪਰਾਈ ਹੋਈ ਮਾਂ ਬੋਲੀ। ਦੇਖੋ ਇਹ ਵਾਰ-ਵਾਰ ਸੰਤਾਪ ਸਾਡੇ ਸਾਹਮਣੇ ਆਉਂਦਾ ਤੇ ਬੜਾ ਦੁਖੀ ਕਰਦਾ ਜੀ। ਇਸ ਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚੋਂ ਮਾਮਲਾ ਸਾਹਮਣੇ ਆ ਗਿਆ ਜੀ, ਦੁਖੀ ਕਰਦਾ। ਔਰ ਉਸ ਰਾਜ ਦੇ ਲੋਕਾਂ ਨੂੰ ਜ਼ਿਆਦਾ ਦੁਖੀ ਕਰਦਾ ਜਿਸ ਰਾਜ ਦੇ ਵਿੱਚ ਭਾਸ਼ਾ ਐਕਟ ਲਾਗੂ ਹੋਵੇ। ਭਾਸ਼ਾ ਐਕਟ ਕਦੋਂ ਦਾ ਲਾਗੂ ਹੈ ਸਾਡੇ, ਪਰ ਉਹ ਐਕਟ ਹੈ ਜਿਹੜਾ ਉਹ ਇਫੈਕਟ ਨਹੀਂ ਕਰਦਾ, ਕੋਈ ਪ੍ਰਭਾਵ ਨਹੀਂ ਹੁੰਦਾ ਉਸ ਐਕਟ ਤੋਂ। ਕਈ ਸਾਲ ਬਾਅਦ ਵੀ ਪੰਜਾਬੀ ਬੋਲੀ ਹੈ ਜਿਹੜੀ ਆਪਣੇ ਘਰ ਦੀ ਨੁੱਕਰ ਵਿੱਚ ਲੱਗ ਕੇ ਟੁਸਕਦੀ ਰਹਿੰਦੀ ਹੈ। ਹੁਣ ਇਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਇੱਕ ਮਾਡਰਨ ਸਕੂਲ ਬਣਾਇਆ, ਸੀਨੀਅਰ ਸੈਕੰਡਰੀ ਸੀਗਾ, ਔਰ ਉਹਦੇ ਵਿੱਚ ਯੂਨੀਵਰਸਿਟੀ ਦਾ ਹੀ ਪ੍ਰੋਫੈਸਰ ਗੁਰਪ੍ਰੀਤ ਸਿੰਘ ਕਾਹਲੋਂ ਕੋਈ, ਉਹ ਆਪਣੇ ਬੱਚੇ ਲੈ ਕੇ ਜਾਂਦਾ ਕਹਿੰਦਾ ਆਹ ਮੇਰੇ ਬੱਚੇ ਆ ਜੀ, ਇਹਨਾਂ ਨੇ ਪੰਜਾਬੀ ਮੀਡੀਅਮ ਪੜ੍ਹਨਾ ਤੇ ਇਹ ਤੋਂ ਸ਼ਾਨਦਾਰ ਜਗ੍ਹਾ ਸ਼ਾਇਦ ਮੈਨੂੰ ਹੋਰ ਕਿਤੋਂ ਨਾ ਮਿਲੇ, ਸਕੂਲ 'ਚ ਦਾਖਲਾ ਦਿਓ। ਹੈਰਾਨੀ ਦੀ ਗੱਲ ਇਹ ਆ ਕਿ ਉਸ ਸਕੂਲ ਦੀ ਪ੍ਰਿੰਸੀਪਲ ਅੱਗੋਂ ਇਹ ਕਹਿੰਦੀ ਹੈ ਕਿ ਮਾਫ਼ ਕਰਨਾ ਸਰਦਾਰ ਸਾਹਿਬ, ਇਸ ਸਕੂਲ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਦੇਖੋ ਜਿਹੜਾ ਪ੍ਰੋਫੈਸਰ ਖੁਦ ਪੰਜਾਬੀ ਪੜ੍ਹਾਉਂਦਾ, ਜਿਹਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਬੱਚਿਆਂ ਨੂੰ ਪੰਜਾਬੀ ਗਿਆਨ ਦੇਣ ਦੀ, ਤੇ ਉਹਦੇ ਬੱਚੇ ਆ ਜਿਹੜੇ ਉਹ ਮਹਿਰੂਮ ਹੈ ਪੰਜਾਬੀ ਪੜ੍ਹਨ ਤੋਂ, ਔਰ ਯੂਨੀਵਰਸਿਟੀ ਦੇ ਸਕੂਲ ਦੇ ਵਿੱਚੋਂ ਹੀ ਮਹਿਰੂਮ ਹੈ। ਉਹਨੇ ਬਹੁਤ ਫਿਰ ਵਿਰੋਧ ਕੀਤਾ ਆਪਣੇ ਨਾਲ, ਉਹਨੇ ਕੁਛ ਹੋਰ ਜਿਹੜੇ ਉਹਦੇ ਸਾਥੀ ਪ੍ਰੋਫੈਸਰ ਨੇ ਉਹਨਾਂ ਨੂੰ ਲੈ ਕੇ ਵੀ ਇੱਕ ਮੋਰਚਾ ਖੋਲ ਦਿੱਤਾ। ਹੁਣ ਮੋਰਚਾ ਖੁੱਲਿਆ, ਅੱਗੇ ਇਹਦਾ ਕੀ ਅੰਜਾਮ ਹੋਏਗਾ ਉਹ ਸਮਾਂ ਦੱਸੇਗਾ। ਪਰ ਸਾਨੂੰ ਯਾਦ ਹੋਣਾ ਕੁਛ ਦਿਨ ਪਹਿਲਾਂ ਇਸੇ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਵੀ ਸਾਹਮਣੇ ਆਈ ਸੀ ਜੀ ਜੀ। ਉਹਦੇ ਜਿਹੜੇ ਮੇਨ ਗੇਟ ਤੇ ਉਹਦੇ ਜਿਹੜਾ ਬਾਹਰਲਾ ਦੁਆਰ ਹੈ, ਜਿਹੜਾ ਮੁੱਖ ਦੁਆਰ ਜਿਹਨੂੰ ਕਹਿ ਦਿੰਦੇ ਆ, ਉਹਦੇ ਉੱਤੇ ਅੰਗਰੇਜ਼ੀ ਲਿਖ ਦਿੱਤੀ ਗਈ। ਸਾਡੇ ਪੰਜਾਬੀ ਪ੍ਰੇਮੀਆਂ ਨੇ ਬਹੁਤ ਚਿੱਠੀਆਂ ਲਿਖੀਆਂ, ਉਹਨਾਂ ਨੂੰ ਬਹੁਤ ਪੱਤਰੀਆਂ ਲਿਖੀਆਂ ਕਿ ਭਾਈ ਇਹ ਗਲਤ ਕੀਤਾ ਤਾਂ ਫਿਰ ਉਹਨਾਂ ਨੇ ਆਪਣੀ ਇਸ ਗਲਤੀ ਨੂੰ ਮੰਨਿਆ ਨਹੀਂ, ਇਕਬਾਲ ਹੀ ਨਹੀਂ ਕੀਤਾ, ਤਸਲੀਮ ਹੀ ਨਹੀਂ ਕੀਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ ਇਕੱਲੀਆਂ ਇੱਥੋਂ ਤੱਕ ਹੀ ਨਹੀਂ, ਸਾਡੇ ਇੱਥੋਂ ਦੇ ਜਿਹੜੇ ਕੌਮੀ ਅਦਾਰੇ ਆ ਜਿਹੜੇ ਪੰਜਾਬ ਦੇ ਵਿੱਚ ਕੰਮ ਕਰਦੇ ਆ, ਜਾਂ ਸਾਡੇ ਇੱਥੋਂ ਦੇ ਜਿਹੜੇ ਲੋਕਲ ਬਾਡੀਜ਼ ਦੇ ਅਦਾਰੇ ਆ, ਉਹ ਸਾਰੇ ਹੀ ਪੰਜਾਬੀ ਤੋਂ ਭੱਜਦੇ। ਪਤਾ ਨਹੀਂ ਕਿਉਂ ਪੰਜਾਬੀ ਉਹਨਾਂ ਨੂੰ ਤੰਗ ਕਰਦੀ ਹੈ। ਖਾਣਾ ਪੰਜਾਬੀ, ਪੀਣਾ ਪੰਜਾਬੀ, ਪਹਿਨਣਾ ਪੰਜਾਬੀ, ਸਭ ਕੁਛ ਪੰਜਾਬੀ। ਪਰ ਜਦੋਂ ਪੰਜਾਬੀ ਨੂੰ ਸਤਿਕਾਰ ਦੇਣ ਦੀ ਵਾਰੀ ਆਉਂਦੀ ਹੈ, ਮਾਣ ਦੇਣ ਦੀ ਵਾਰੀ ਆਉਂਦੀ ਹੈ, ਉਦੋਂ ਮਾਂ ਮਰ ਜਾਂਦੀ ਆ। ਇੱਥੋਂ ਤੱਕ ਕਿ ਸਾਡੇ ਜਿਹੜੇ ਸਕੂਲ ਇੱਥੋਂ ਹੀ ਕਮਾਈ ਕਰਦੇ, ਇੱਥੋਂ ਹੀ ਖੱਟੀ ਕਰਦੇ ਆ, ਜ਼ਮੀਨ ਵੀ ਇੱਥੋਂ ਦੀ ਵਰਤਦੇ ਆ, ਤੇ ਜੇ ਕੋਈ ਬੱਚਾ ਉੱਥੇ ਸਕੂਲ ਦੇ ਵਿੱਚ ਜਾ ਕੇ ਪੰਜਾਬੀ ਬੋਲੇ ਉਹਦੇ ਤੇ ਜੁਰਮਾਨਾ ਵੀ ਧਰ ਦਿੰਦੇ ਆ। ਇਸੇ ਕਰਕੇ ਉਹ ਬਹੁਤ ਮਹਾਨ ਸ਼ਾਇਰ ਨੇ ਅੱਜ ਦੇ ਦੌਰ ਦੇ, ਸੁਰਜੀਤ ਪਾਤਰ ਜੀ, ਉਹਨਾਂ ਨੇ ਲਿਖਿਆ ਸੀਗਾ ਪੰਜਾਬ ਦੀਆਂ ਨਾ ਇਹਨਾਂ ਸਾਰੀਆਂ ਮੁਸ਼ਕਿਲਾਂ ਬਾਰੇ, ਔਂਕੜਾਂ ਬਾਰੇ, ਜੋ ਭਾਸ਼ਾ ਦੇ ਮਾਮਲੇ 'ਚ ਪੰਜਾਬ ਨੂੰ ਪੰਜਾਬ ਦੇ ਵਿੱਚ ਸਾਹਮਣੇ ਆਉਂਦੀਆਂ ਨੇ। ਉਹਨੇ ਕਿਹਾ ਸੀ ਕਿ ਚੀਂ ਚੀਂ ਕਰਦੀਆਂ ਚਿੜੀਆਂ ਦਾ, ਕਲ ਕਲ ਕਰਦੀਆਂ ਨਦੀਆਂ ਦਾ, ਛਾਂ ਛਾਂ ਕਰਦੇ ਬਿਰਖਾਂ ਦਾ, ਆਪਣਾ ਹੀ ਤਰਾਨਾ ਹੁੰਦਾ। ਮੈਂ ਸੁਣਿਆ ਹੈ ਇਸ ਧਰਤੀ ਤੇ ਇੱਕ ਅਜਿਹਾ ਵੀ ਦੇਸ਼ ਹੈ
ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ। ਜੀ 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 ਬਿਲਕੁਲ। ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।